गुड मॉर्निंग नाज़रीन अस्सलाम वालेकुम। अज का दिन शुरू हो गया तो अज के दिन असी ठहर जो मैं इन्हों करैक्टर में उठाना जरा वेखना। उठो 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 दिन चढ़ गया अस्सलाम वालेकुम हाय 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 हाय। ये देखना जरा इन्हों मैं उठाऊंगा तो इन्हों का तुम हरकत चैक करना जरा। टन 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 टन। चलो भाई जवानो हाँ हुश हुश आ दे कैसा पे अल्लाह माफी मतलब इंज लगता बैग रखा किसी ने आवे मिट्टी उठ यार भाई माफी दे दो की होया वा उठ पै दिन चढ़ गया वा दिन मतलब केड़ा कि बस ते चढ़ गया भाई ने कि भी चढ़दा ही आ सौ लाण ते माफी दे दो की होया मिठे यार 12 बज गए यार नो उठ पै आ ते वे नाल की रखिया ही ये आए गए नहीं रखया पा है कौन नाल सरैन एक ते एक किस्म खुदा दी भाई ने इदां लखणिया गंगा राम अस्पताल च पए आ कसमे ओ यार तुसी गंगा मंदा हो के ना इत्थे ना पवो मेरी गल भाई ना की गल की है भाई हुन दसो गल ये है कि उठो 12 बज गए की मतलब की कराउणा की है हुन तां हले सुत्ते भाई अद्धा घंटा नहीं होया सुत्ते है अद्धा घंटा नहीं होया सुत्ते नु बेटे अद्धा घंटा नहीं पूरा घंटा तो भी बहुते हो गए और तुसी अल्लाह तुसी माफी 2 देवे। वजे तो सुते आ अल्लाह माफी दे मच्छर ਤੁਸੀਂ ਪਤਾ ਨਹੀਂ ਆਪਣਾ ਜ਼ਾਤੀ ਛੱਡਿਆ ਸਾਡੇ ਵਾਸਤੇ ਇੱਥੇ ਐਡਾ ਮੋਟਾ ਮੱਛਰ ਕਸਵੇ ਆਮ ਮੱਛਰ ਦਾ ਡੰਗ ਮਾਰਦੇ ਟੋਇਆ ਪਾ ਦਿੰਦਾ ਨੇਜ਼ੇ ਵਰਗਾ ਡੰਗ ਆ ਦਾ ਉਹ ਮਿੱਠਿਆ ਚੁੱਪ ਕਰ ਜਾ ਹੁਣ ਤੂੰ ਸੌਣਾ ਕਿ ਨਹੀਂ ਲੈ ਟਿੱਕੀ ਵੀ ਤੁਸੀਂ ਪਤਾ ਨਹੀਂ ਕਿਵੇਂ ਵਾਲੀ ਟਿੱਕੀ ਲਾਤੀ ਬਹੁਤਾ ਮੱਛਰ ਆਉਣ ਡਿਆ ਉਹ ਟਿੱਕੀ ਤੇ ਮੈਂ ਉਹ ਤਾਂ ਜਿੱਦਾਂ ਦੀ ਮੈਨੂੰ ਉਹਨੇ ਲੱਭੀ ਉਦਾਂ ਦੀ ਮੈਂ ਦਿੱਤੀ ਉਹ ਤਾਂ ਇਹਨੂੰ ਮਾਫੀ ਤੇ ਵੇਚਦੇ ਟਿੱਕੀ ਲਾਈ ਦੀ ਉੱਥੇ ਵੀ ਮੱਛਰ ਟਿੱਕੀ ਹੋਈ ਜਾਂਦੇ ਯਾਰ ਆ ਵੇਖ ਤੇ ਸੀ ਇਹ ਕਿਉਂ ਇੰਨਾ ਕੁ ਨਿੱਕਾ ਜਿਹਾ ਲੱਗਣ ਦਿਆ ਕਿੱਦਾਂ ਲੰਮੇ ਪਿਆ ਏ ਇਹ ਕੀ ਆ ਆ ਵੇਖ ਤੇ ਸੀ ਭਾਣ ਗਰੀਬ ਕਰਦੇ ਆ ਨਾ ਤਾਰੇ ਦਾ ਚੱਲ ਉੱਠ ਓਏ ਉੱਠ ਮਾਫੀ ਦੇ ਦਿਓ ਖੈਰ ਆ ਭਾਣ ਖੈਰ ਕੋਈ ਚਾਰ ਆਨੇ ਸਟੂਡੀਓ ਤੋਂ ਵੀ ਲਾ ਲਓ ਖੈਰ ਹੋਵੇ ਸਟੈਂਜ ਲੱਗਣਾ ਕੈਦ ਕੱਟਣੇ ਆ ਕਾਲਾ ਹੀ ਕਾਲਾ ਹਰ ਪਾਸੇ ਲਾਈਟ ਬਾਲੋ ਇਹ ਉਹ ਭਾਣ ਇਹਨੇ ਤੁਸੀਂ ਕਰੈਕਟਰ ਨਹੀਂ ਇੱਥੇ ਸਵਾਏ ਜਿੰਨੇ ਮੱਛਰ ਰੱਖੇ ਆ ਮਾਨਾ ਇਦਾਂ ਲੱਗਣਾ ਸੀ ਕੈਦ ਕੱਟਣੇ ਆ ਅੱਛਾ ਚਲੋ ਯਾਰ ਉਠੋ ਮੱਛਰਾਂ ਨੂੰ ਤੁਹਾਨੂੰ ਕੰਜਰੋ ਇੱਕ ਮੈਂ ਬਿਮਾਰ ਆ ਤੁਹਾਨੂੰ ਮੈਂ ਬਚਾ ਰਿਹਾ ਬਾਹਰ ਬਿਮਾਰੀ ਤੋਂ ਤੁਸੀਂ ਸਾਨੂੰ ਬਾਹਰ ਬਿਮਾਰੀ ਨਾਲ ਮਰ ਲੈਣ ਦਿਓ ਕਸਮੇ ਵੀ ਇਦਾਂ ਦੇ ਹਾਲਾਤਾਂ ਨਾਲੋਂ ਇੱਥੇ ਸਾਨੂੰ ਡੇਂਗੀ ਹੋ ਜਾਣਾ ਬਾਹਰ ਕਰਾਉਣਾ ਨੂੰ ਇਦਾਂ ਟੇਸ਼ਨ ਤੇ ਕੁੱਲੀ ਨਹੀਂ ਸੌਂਦੇ ਜਿੱਦਾਂ ਅਸੀਂ ਸੁੱਤੇ ਅੱਛਾ ਯਾਰ ਉਹ ਚਲੋ ਅੱਜ ਉਠੋ ਇਹ ਨਾਸ਼ਤਾ ਲੈ ਕੇ ਆ ਉੱਠ ਕਰੋ ਓਏ ਲਾਸ਼ਤਾ ਓਏ ਇਹਨੂੰ ਉਹ ਕਹਿ ਅੱਲਾ, ਓਏ, ਉੱਥਰ ਦਾ ਮੂੰਹ ਨਿਕਲਿਆ ਵਿੱਚੋਂ ਕੈਸਾ ਤੌਬਾ ਤੌਬਾ ਪਾਣ ਸੌ ਜਾਂਦੇ ਸੌ ਲਾਉਂਦੇ 10 ਮਿੰਟ ਦਾ ਬਸ ਇਦਾਂ ਨਹੀਂ ਤੁਸੀਂ ਉੱਠਣਾ ਠਹਿਰੋ ਜਰਾ ਪਾਣ ਮੇਰੀ ਗੱਲ ਤਾਂ ਸੁਣੋ ਸਾਰੇ ਕਿਤੇ ਕਿੱਥੇ ਉੱਠ ਉੱਠ ਇਦਾਂ ਹੀ ਉੱਠੋ ਮਿੱਠਿਆ ਮੈਂ ਉੱਠ ਕੇ ਤੈਨੂੰ ਮੈਂ ਕਹਤਾ ਓ ਯਾਰ ਪਾਣ ਕੀ ਕਸ ਉੱਠ ਮੈਂ 12 ਉੱਠ ਪਾਣ ਲੈ ਕੇ ਬਹਿ ਗਏ ਤੁਸੀਂ ਚੱਲ ਉੱਠ ਉੱਠ ਭਾਣ ਨੂੰ ਮੱਛਰ ਦਾ ਬਹੁਤਾ ਸਾੜ ਪੈਂਦਾ ਓਏ ਉੱਠ ਪੈ ਮੈਂ ਮੱਛਰ ਆਪ ਹੀ ਇਦਾਂ ਦਾ ਰੱਖਿਆ ਇਹ ਤੁਹਾਡਾ ਮੱਛਰ ਤਾਂ ਹੁਣ ਇਹਨੂੰ- ਜਿਆਦਾ ਮੱਛਰਿਆ ਕਸਮੇ ਆਹ ਓਏ ਉੱਠ ਜਾ ਉੱਠ ਪੈ ਓਏ ਵੀ ਤੁਹਾਡੇ ਰਗਈਆ ਨਾ ਤੁਸੀਂ ਸੌਂਦੇ ਉੱਠ ਤੇ ਨਾ ਉੱਠ, ਇਹ ਉੱਠ, ਸੌਂ ਉੱਠ, ਦਿੰਦਾ ਚਲੋ ਕਰਾਉਣਾ ਕੀ ਹੈ ਦੱਸੋ ਸਹੀ ਹੁਣ ਕਰੋਨਾ ਕੁਛ ਨਹੀਂ ਆ ਕਰੋਨਾ ਹੀ ਆ ਸਾਰਾ ਆ ਨਾਦਰੇ ਦਾ ਮੂੰਹ ਤੇਰਾ ਚੈੱਕ ਕਰਨਾ ਸੁੱਤੇ ਪਏ ਦਾ ਦੇਖ ਆ ਦੇਖੋ ਅੱਲਾ ਮਾਫੀ ਇੱਧਰ ਦੇਖੋ ਕਿਉਂ ਲੋਕੀ ਦਿਹਾੜੀ ਲਾ ਕੇ ਸੌਂਦੇ ਆ ਉਹ ਘੰਟਾ ਲਾ ਕੇ ਸੁੱਤੇ ਆਹੋ ਉਹ ਮਿੰਟ ਲਾ ਕੇ ਸੌਂ ਗਿਆ ਪਾਣ ਹੁਣ ਕੀ ਕਰਨਾ ਕੀ ਆ ਐਨੂੰ ਉੱਠ ਕੇ ਬੁਰਸ਼ ਕਰੋ ਸਾਰਾ ਕੁਝ ਕਰੋ ਤੇ ਸ਼ੁਰੂ ਹੋਵੋ ਬੁਰਸ਼ ਹੁਣ ਤੇ ਮੈਨੂੰ ਇਹ ਦੱਸੋ ਵੀ ਤੁਸੀਂ ਤੁਹਾਨੂੰ ਮੈਂ ਆ ਐਡਾ ਲੰਮਾ ਜੋ ਦਿੱਤਾ ਤੁਸੀਂ ਜੁੜ ਕੇ ਕੱਲ ਵੀ ਉਧਰ ਵੀ ਮੈਂ ਵੀਡੀਓ ਬਣਾਈ ਸੀ ਤੇ ਤੁਸੀਂ ਦੇਖੀ ਕਿ ਤੁਸੀਂ 3 ਫੁੱਟ ਤੇ ਦੋਵੇਂ ਜੁੜ ਕੇ ਪਏ ਹੁੰਦੇ ਬਾਕੀ ਸਾਰਾ ਤੁਸੀਂ ਬਿਸਤਰਾ ਉਹ ਦੇਖੋ ਉੱਥੇ ਤੱਕ ਖਾਲੀ ਛੱਡਿਆ ਕੀ ਤਕਲੀਫ ਕੀ ਕਰਨਾ ਚਾਹੁੰਦੇ ਤੁਸੀਂ ਖੌਫ ਖੌਫ ਨਾਲ ਪਾਸੇ ਖੌਫ ਮੈਂ ਉਹ ਵਿਚਾਰਾ ਤਾਂ ਕਿਸੇ ਗੱਲ ਤੋਂ ਡਰਦਾ ਹੀ ਨਹੀਂ ਕੌਣ ਮੈਨੂੰ ਤਾਂ ਡਰ ਲੱਗਦਾ ਨਾ ਆ ਜਿਹੜਾ ਹਾਂਜੀ ਇਹ ਦੇਖੋ ਉਹਦਾ ਬਰੀਕ ਜਿਹਾ ਮੂੰਹ ਉਹਦਾ ਕੈਦੀਆਂ ਵਾਲੀ ਜਿਹੜੀ ਹੈ ਨਾ ਸਾਡੀ ਰਿਹਾਇਸ਼ ਮਾਫ ਕਰੋ ਸਾਨੂੰ ਕਿਸੇ ਬੰਨੇ ਕੰਡੇ ਲਾਓ ਕੋਈ ਚੰਗੀ ਰਿਹਾਇਸ਼ ਭਾਣ ਮੈਂ ਤੁਹਾਨੂੰ ਸਪੈਸ਼ਲ ਟਿੱਕੀਆਂ 2 ਟਿੱਕੀਆਂ ਤੁਹਾਨੂੰ ਮੈਂ ਰਾਤੀ ਦਿੱਤੀਆਂ ਕੱਢ ਕੇ ਕਿਹੜੀਆਂ ਤੁਸੀਂ ਭਾਣ ਟਿੱਕੀ ਨਾਨ ਵੀ ਦੇ ਦਿਓ ਫੇ ਸਾਨੂੰ ਉਹ ਨਹੀਂ ਮੱਛਰਾਂ ਦੀਆਂ ਟਿੱਕੀਆਂ ਤੁਹਾਨੂੰ ਮੈਂ ਦਿੱਤੀਆਂ ਨਹੀਂ ਉਹ ਬਹੁਤਾ ਬਣਾਉਣ ਵਾਲੀਆਂ ਲਿਬਲਾਈਆਂ ਟਿੱਕੀਆਂ ਬਹੁਤਾ ਮੱਛਰ ਆ ਗਿਆ ਕਿ ਉਹ ਤੇ ਸਵਾਉਂਦੀਆਂ ਵੀ ਨਹੀਂ ਉਹਨਾਂ ਨੂੰ ਮਾਰਨਾ ਬਹੁਤ ਦੂਰ ਦੀ ਗੱਲ ਆ ਅੱਗੋਂ ਭੌਂਕਦਾ ਅੱਗੋਂ ਅੱਖਾਂ ਡੇਲੇ ਕੱਢਦਾ ਅੱਗੋਂ ਇਹਦੀ ਮੈਂ ਮਾਂ ਦੀ ਖੈਰ ਹੋਵੇ ਅੱਗੋਂ ਭੌਂਕਦਾ ਮੇਰੇ ਨਾਲ ਇੱਕ ਤੁਹਾਨੂੰ ਮੈਂ ਇੱਥੇ ਹੈ ਇੱਕ ਮਿੰਟ ਹੈ ਤੇਰਾ ਆ ਠੀਕ ਹੈ
ਇਹ ਸਾਨੂੰ ਕਹਿੰਦੇ ਕੀ ਬਣਾ ਭਾਈ ਨੀਂਦ ਕੀ ਤੋਂ ਇੱਥੇ ਤੇ ਭਾਈ ਮਾਸ਼ਾਅੱਲਾ ਜਿੱਦਾਂ ਤੁਸੀਂ ਸਾਨੂੰ ਰਿਆਇਤ ਦੇ ਇੰਤਜ਼ਾਮ ਤੁਸੀਂ ਸਾਨੂੰ ਦਿੱਤਾ ਵਾ ਹਾਂ ਅੱਲਾਹ ਤਾਲਾ ਸਭ ਨੂੰ ਦਵੇ ਭਾਈ ਮਾਸ਼ਾਅੱਲਾ ਕਿਆ ਇੰਤਜ਼ਾਮ ਆ ਕਿਆ ਬਾਤ ਹੈ ਬਹੁਤ ਜੀ। ਸੌਫਟ ਕੰਬਲ ਖੁਸ਼ਬੂਦਾਰ ਹਾਏ ਹਾਏ ਇਦਾਂ ਦੇ ਮੈਂ ਕਹਿੰਦਾ ਪ੍ਰਾਈਮ ਮਿਨਿਸਟਰ ਕੰਬਲ ਹੀ ਲੈਂਦਾ ਇਦਾਂ ਦੇ ਸਾਨੂੰ ਪਤਾ ਹੋਵੇ ਕਿ ਮੱਛਰ ਹੈ ਆਹੋ। ਨਾ ਹੱਥ ਥੱਲੇ ਕਰ ਟੈਂਡਣ ਡੈਂ ਨਮਾਜ਼ ਆਏ ਸੋਹਣਿਆ ਹਫਤਾ ਤੇ ਹੋ ਗਿਆ ਨੂੰ ਇੱਥੇ ਜਲੀਲ ਹੋਣ ਨੂੰ ਹਲੇ ਵੀ ਨਵਾਂ ਹੀ ਆ ਇਹ ਬੇਟੇ ਇਹ ਨਾ ਹੋਵੇ ਕਿ ਬਾਂਸ ਇਹ ਬਾਂਸੋਂ ਕੀ ਮਾਲਾ ਪੇ ਜਿਹੜਾ ਨਾ ਸਿਮਰੂ ਨਹੀਂ ਮੈਂ ਭਾਈ ਮੈਨੂੰ ਗੱਲ ਸੁਣ ਮਾਸ਼ਾਅੱਲਾ ਮੈਂ ਦੱਸਣਾ ਚਾਹਾਂਗਾ ਮੈਨੂੰ ਬਾਹਰ ਨਿਕਲ ਕੇ ਮੈਨੂੰ ਮੌਕਾ ਦੇਣ ਕੋ ਪੁੱਛਣ ਇਹ ਦਾ ਬਾਂਸ ਦੇਖ ਲੈ ਉਹ ਬਾਂਸ ਆ ਜਿਹੜਾ ਨਹੀਂ ਕਹਿੰਦੇ ਮੇਰੀ ਬਾਂਸ ਬਾਂਸ में बसा है तेरा ही एक नाम ठीक है ना ਆਖਰੀ ਬਾਂਸਾ ਜੀ ਇਹ हाँ ਨਹੀਂ ਹੁਣ ਇਹ ਤੇਰੀ ਕੀ ਜ਼ਿੰਦਗੀ ਕਰਨਾ? ਦਾ ਤੇਰੀ ਜ਼ਿੰਦਗੀ ਦਾ ਆਖਰੀ ਬਾਂਸ ਨਾ ਹੋ ਜਾਏ ਹੁਣ ਘੰਟਾ ਕੁ ਹੋਰ ਸੌਂ ਲਈਏ ਘੰਟਾ ਕਿ ਤੈਨੂੰ ਮੈਂ ਸਵਾਉਣਾ ਉੱਠ ਖਰਾਟੇ ਦਿਆਂ ਦਾ ਕੋਈ ਹਿਸਾਬ ਲਾਓ ਭਾਈ ਜ਼ੋਰ ਟਾਈਮ ਠਾ ਲੈ ਮੈਂ ਨਮਾਜ਼ ਪੜ੍ਹਨੀ ਹੁੰਦੀ ਤੁਹਾਨੂੰ ਨਮਾਜ਼ ਟਾਈਮ ਤੇ 12:30 ਦੇ ਵੱਜ ਗਏ ਆ ਹੋਰ ਜ਼ੋਰ ਕਿਦੋਂ ਹੁੰਦੀ ਆ ਹੋ ਗਈ ਜ਼ੋਰ ਕਹਿੰਦਾ ਹੋਰ ਯਾਰ ਕੀ ਤੂੰ ਹੈ? ਜ਼ੋਰ ਥੋੜਾ ਲਾ ਜ਼ੋਰ ਉੱਠ ਖਰਾਟਿਆਂ ਦਾ ਘਰ ਆਪਣਿਆਂ ਦਾ ਕੁਛ ਤੂੰ ਚਲੋ ਹੋਲਿਆ ਚਲੋ ਉਠੋ ਬੁਰਸ਼ ਕਰੋ ਉੱਠ ਕੇ ਹੱਥ ਧੋਵੋ ਚੰਗੀ ਤਰ੍ਹਾਂ ਸਾਰੇ ਤੇ ਜੇ ਵੀ ਦੱਸ ਦਿਓ ਨਾ ਕਿ ਮੂੰਹ ਤੇ ਕਰਨਾ ਵਿਹੜੇ 'ਚ ਨਾ ਕਰਵਾਉਣ ਲੱਗ ਜਾਣਾ ਸਾਡੇ ਕੋਲੋਂ ਹੈ ਬੁਰਸ਼ ਅਸੀਂ ਵਿਹੜੇ 'ਚ ਨਹੀਂ ਕਰਨਾ ਇਹ ਨਾ ਫਰਮਾਨਾ ਇੱਥੇ ਰਹਿੰਦਾ ਕੌਣ ਆ ਇਹ ਗੰਦ ਕੌਣ ਪਾਉਂਦਾ ਸਾਰਾ ਮੱਛਰ ਸਾਡੇ ਨਾਲ ਬਹੁਤ ਇੱਥੇ ਬਾਹਰ ਦੀਆਂ ਚੀਜ਼ਾਂ ਰਹਿਣ ਡਈਆਂ ਵਾ ਰਾਤ ਨੂੰ ਜਿਹੜੀ ਆਵਾਜ਼ਾਂ ਆਉਂਦੀਆਂ ਤੁਸੀਂ ਤਾਂ ਸੌਂ ਜਾਂਦੇ ਇਹਨੂੰ ਮੈਂ ਰਾਤੀ ਸਵੇਰੇ 7 ਵਜੇ ਸੁੱਤਾ ਹਾਂ ਬਸ ਉਹਨਾਂ ਨੂੰ ਰਾਤ ਸਵਾ 12 ਕੇ ਵਜੇ ਮੈਂ ਉੱਠ ਗਿਆ ਤੁਸੀਂ 7 ਵਜੇ ਸੁੱਤੇ 8 ਵਜੇ ਉਹਨੇ ਅੱਖ ਖੋਲ ਲਈ ਆ ਯਕੀਨ ਉਹਨੂੰ ਤੇ ਵਾਕੇ ਅੰਦਰ ਆ ਸ਼ੀਸ਼ੇ ਦੇ ਅੰਦਰ ਤੱਕ ਤੁਹਾਡੇ ਖਰਾਟਿਆਂ ਦੀ ਆਵਾਜ਼ ਆ ਰਹੀ ਸੀ ਔਰ ਵਿੱਚ ਵਿੱਚ ਮੈਨੂੰ ਗੱਲਾਂ ਦੀ ਵੀ ਆ ਰਹੀ ਸੀ ਪਤਾ ਨਹੀਂ ਕੀ ਨੀਂਦ ਚ ਕੋ ਬੋਲਦਾ ਨੀਂਦ ਚ ਕੀ ਗੱਲਾਂ ਕਰਦਾ ਕਿੱਥੇ ਮੈਂ ਤਾਂ ਸਕੂਕ ਸੁੱਤਾ ਪਿਆ ਇਹ ਵੀ ਮੈਂ ਦੇਖਿਆ ਆ ਸੁੱਤਾ। ਸੀ ਭਾਈ ਨੇ ਇਹਨੂੰ ਮੱਛਰ ਲੜ ਰਿਹਾ ਓਏ ਅੱਛਾ ਤੂੰ ਘੂਕ ਸੁੱਤਾ ਪਿਆ ਅੱਛਾ ਸੁਣ ਤੂੰ ਘੂਕ ਸੁੱਤਾ ਪਿਆ ਤੇ ਫਿਰ ਤੂੰ ਦੇਖਿਆ ਵੀ ਇਹ ਵੀ ਸੁੱਤਾ ਤੇ ਤੂੰ ਕਿਹੜਾ ਉਹ ਕਹਿੰਦਾ ਹਾਂ ਸੀ ਪਾਇਲ ਏਦਾਂ ਮੈਨੂੰ ਫੜਾਉਣਾ ਮੈਨੂੰ ਏਦਾਂ ਨਹੀਂ ਦੱਸੀ ਹੁੰਦਾ ਇਹਨੂੰ ਲੱਖ ਮੱਛਰ ਲੜ ਲੜਦਾ ਪਿਆ ਭਾਈ ਉਹਨੂੰ ਕਹਿੰਦਾ ਪੀਜ਼ਾ ਖੋਣ ਮੈਨੂੰ ਯਰਕਾਨ ਆ ਕਹਿੰਦਾ ਚੱਲ ਉੱਠ ਮਰਜ਼ੀ ਤੇਰੀ ਉੱਠੋ ਚਲੋ ਇਹ ਅਸਲ ਚ ਰੌਲਾ ਮੈਂ ਤਾਂ ਨਾਲ ਤੈਨੂੰ ਦੱਸਾਂ ਕਿ ਇਹ ਰੌਲਾ ਇਹ ਹੈ ਕਿ ਇਹ ਘਰ ਨਹੀਂ ਗਏ 8-10 ਦਿਨ ਚ ਤੇ ਇਹਨੇ ਆ ਦੇਖੋ ਓਏ ਇਹ ਘਰ ਨਹੀਂ ਗਏ ਤੇ ਇਹਨਾਂ ਬਹਾਨੇ ਲੱਭ ਰਹੇ ਆ ਵੀ ਸਾਨੂੰ ਘਰ ਭੇਜਣ ਕਿਸ ਤਰੀਕੇ ਨਾਲ ਅਸੀਂ ਲੜੀਏ ਇਹਨਾਂ ਨੇ ਆਪਸ ਚ ਸਲਾਹ ਕੀਤੀ ਹੈ ਭਾਈ ਨੇ ਇਹਨੂੰ ਲੈ ਜਾਓ ਮੈਂ ਇਹਦੀਆਂ ਅੱਖਾਂ 'ਚ ਕੁਛ ਮਾਰ ਦੇਣਾ ਮੈਂ ਬੁਰਸ਼ ਮਾਰਨਾ ਵਾ ਲੇਕਿਨ ਮੈਂ ਜਗ੍ਹਾ ਨਹੀਂ ਦੱਸਣੀ ਕੀ ਤਕਲੀਫ ਹੋਈ ਆ ਤਕਲੀਫ ਕੀ ਹੋਇਆ ਉਹ ਯਾਰ ਭਾਣ ਬਾਹਰ ਹੀ ਨਹੀਂ ਆਉਣਾ ਕੀ ਤੁਸੀਂ ਕਸਮ ਖੁਦਾ ਦੀ ਮੇਰੇ ਹਿਸਾਬ ਕਰੋ ਵੀ ਓਏ ਹਾਂਜੀ ਕੀ ਕਰਨ ਡਿਆ ਅੰਦਰ ਬੋਲੇ ਜੇ ਬੁਰਸ਼ ਕਰਨੇ ਤੇ ਬੂਆ ਕੋਲ ਆਇਆ ਈ ਬੁਰਸ਼ ਕਿੱਥੇ ਕਰਨ ਡਿਆ ਤੇ ਮੂੰਹ ਚ ਕਰੀਦਾ ਵਾ ਮੂੰਹ ਜੀ ਕਰ ਰਹੇ ਆ ਭਾਈ ਤੇ ਫਿਰ ਕੁੰਡੀ ਕੋ ਲਾਈ ਆ ਕੁੰਡੀ ਕੋ ਲਾਈ ਫਿਰ ਜੇ ਮੂੰਹ ਚ ਕਰਨ ਡਿਆ ਤੇ ਕੁੰਡੀ ਕਿੰਨਾ ਲਾਈ ਆ ਭਾਈ ਨੇ ਅੱਖੋਂ ਉਹ ਧੱਕਾ ਮਾਰ ਦੇਣਾ ਧੱਕਾ ਮਾਰ ਧੱਕਾ ਲੱਖ ਲਾਣਾ ਤੇਰੇ ਤੇ ਵੀ ਖੁੱਲਾ ਬੂਆ ਤੋਂ ਖੜਕਾਈ ਜਾਂਦੇ ਆ ਤੂੰ ਇਹ ਪਾਵਰ ਆ ਭਾਈ ਉਹ ਤੂੰ ਐਡਾ ਦਿਲ ਦਾ ਡਾਕਟਰ ਮੈਂ ਪਾਗਲ ਆ ਭਾਣ ਘੰਟਾ ਤੇ ਹੋ ਗਿਆ ਕਸਮ ਯਾਰ ਗੱਲ ਨਾ ਕਰਨ ਵਾਲੀ ਭਲਾ ਕਿੰਨੀ ਕੀ ਦੇਰ ਲਾਉਣੀ ਤੂੰ 2 ਘੰਟੇ ਅੱਛਾ ਕਰੋਨਾ ਦੇ ਬਾਅਦ ਆ ਜਾਏਗਾ ਬਾਅਦ ਫਿਰ ਦੱਸ ਪੱਕਾ ਹਾਂ ਅੱਲਾਹ ਨੂੰ ਯਾਰ ਤੇ ਤੁਸੀਂ ਦੋਵੇਂ ਤੂੰ ਵੀ ਬੁਰਸ਼ ਕਰਨਾ ਤੇ ਸਾਈਡਾਂ ਤੇ ਖਲੋ ਕੇ ਕਰ ਲਓ ਤੁਸੀਂ ਮੈਂ ਇਸ ਤਰ੍ਹਾਂ ਕਦੇ ਕੀਤਾ ਨਹੀਂ ਭਾਣ ਲੈ ਇਹਨੇ ਉਹ ਪੜਵਾ ਪਰਾ ਮੂਲ ਢੱਕ ਲੱਖ ਲਾਨਤ ਆ ਵੀ ਉਦਾਂ ਹੀ ਅੱਛਾ ਯਾਰ ਚੱਲ ਅੰਦਰ ਯਾਰ ਖੱਪ ਯਾਰ ਤੁਸੀਂ ਇੱਧਰ ਖਲੋ ਜਾ ਲੈ ਤੂੰ ਉਹ ਵਾਸ਼ਰੂਮ ਵਾਲੀ ਟੂਟੀ ਖੋਲ ਲੈਣਾ ਉਦੋਂ ਲੋਟੇ ਚੋਂ ਪਾਣੀ ਲੈ ਕੇ ਤੂੰ ਚੁੱਕ ਕਰ ਨਹੀਂ ਮਤਲਬ ਚੱਲ ਪਰੇ ਹੋ ਚੱਲਦਾ ਹੁਣ ਉਹ ਪਰਾ ਪੜ ਓਏ ਮੇਰੀ ਗੱਲ ਸੁਣੋ ਤੂੰ ਬਾਸ ਵਾਲੇ ਸਦਰਾ ਬਾਸ ਵਾਲੇ ਇੰਨੀ ਸਫਾਈ ਤੇਰੇ ਕੋਲ ਨਹੀਂ ਹੋਣੀ ਕੱਲੇ ਕੋ ਤੇਰੇ ਉਹ ਆ ਕੇ ਵੱਡਾ ਬੁਰਸ਼ ਮਾਰਨੇ ਬਾਸ ਲਾ ਕੇ ਹੈ ਫੇਰ ਇਹਦੀ ਸਫਾਈ ਹੋਣੀ ਹੈ ਮਾਨ ਤਾਂ ਕੀਤਾ ਵਿਆਹ ਕਰਾਇਆ ਜਿਹੜੇ ਬੁਰਸ਼ ਕੀਤਾ ਵੱਡੇ ਮਾਰ ਕੇ ਸਿਰਫ ਤੀਲਾ ਮਾਰਦੇ ਉੱਠ ਕੇ ਲਾਦਾ ਪੁੱਛ ਕੇ ਹੁੰਦੀਆਂ ਵਾ ਲੈ ਤੁਹਾਡੇ ਘਰ ਵੇਸਣ ਲਗਾ ਵਾ ਹੈ ਲਗਾ ਇਹਨੇ 11 ਵਾਰੀ ਰਹਿ ਗਿਆ ਵਾ ਮੈਂ ਇੱਕ ਵਾਰੀ ਕਰ ਲਿਆ ਓਏ ਤੂੰ ਸਾਰਿਆਂ ਨੇ ਤੂੰ ਕਰਨਾ ਸਾਰੀ ਫੈਮਿਲੀ ਤੇਰੀ ਖਾਲੇ ਤੇ ਜਾਂਦੀ ਰਹੀ ਉਹ ਪਤਾ ਕੱਪੜਾ ਤੂੰ ਖਾਲੇ ਤੋਂ ਓ ਯਾਰ ਮੇਰੀ ਗੱਲ ਸੁਣ ਮੈਂ ਗੱਲ ਸੁਣ ਸਾਡੇ ਘਰ ਦੇ ਆ 7 ਜੀ ਤੇ ਸਾਰੇ ਬੁਰਸ਼ ਨਹੀਂ ਕਰਦੇ ਉਹਨਾਂ ਦੇ ਹਿੱਸੇ ਦਾ ਮੈਂ ਕਰ ਰਿਹਾ ਹੁਣ ਬੁਰਸ਼ ਇੱਕ ਸਿੰਘ ਲਏ ਆ ਅੱਛਾ ਤੇ ਹਰ ਕੰਮ ਕਰਦੇ ਨੇ ਹਿੱਸੇ ਦਾ ਤੂੰ ਕਰਦਾ ਇਹ ਨਹੀਂ ਕਰ ਜਿਹੜਾ ਤੇਰਾ ਘਰ ਪਿਆ ਨਹੀਂ ਕੰਮ ਕਰਦੇ ਉਹ ਵੀ ਉਹਦੇ ਹਿੱਸੇ ਦਾ ਤੂੰ ਕਰਦਾ ਨਹੀਂ ਜਦੋਂ ਬਿਮਾਰ ਹੋਣ ਤੇ ਮੈਨੂੰ ਹੀ ਕਰਨਾ ਪੈਣਾ ਉਹ ਮਾਫੀ ਦੇ ਦੇ ਭੱਕੇ ਇਹਦੇ ਤਾਂ ਅਕਾਊਂਟ ਹੈ ਤੇਰੇ ਉਹ ਯਾਰ ਪਰਾਂ ਕਰ ਓ ਯਾਰ ਚੱਲ ਯਾਰ ਤੂੰ ਇੰਨਾ ਕਹਦਾ ਤੇਰੇ ਕੋਡ ਜੰਮਿਆ ਤੇਰੇ ਮਤਲਬ ਤੂੰ ਕੀ ਕਰਨ ਕੁਝ ਲਹਾਈ ਹੋਈ ਦੰਦਾਂ ਤੇ ਜਿਹੜੀ ਤੇ ਤੂੰ ਮਟੇ ਕੇ ਪੜ੍ਹਨੀ ਹੈ ਵੀ ਕੀ ਲਿਖਿਆ ਉਹਨੇ ਬਾਣੇ ਤੇ ਮੈਂ ਓਏ ਰੇਤ ਮਾਰਿਆ ਕਰੋ ਤੁਹਾਡਾ ਪੂਰਾ ਟੱਬਰ ਰੇਤ ਮਾਰਦਾ ਵਾ ਤੂੰ ਕਿੱਥੇ ਆ ਤੁਸੀਂ ਓਏ ਤੂੰ ਥੋੜਾ ਜਿਹਾ ਰੇਤ ਕਰਨਾ ਮੈਂ ਗੱਲ ਨਹੀਂ ਕਰ ਰਹੀ ਦੁਆਵਾਂ ਦੇ ਮਾਲਕਾਂ ਨੂੰ ਜਿਹਨਾਂ ਤੈਨੂੰ ਬੁਰਸ਼ ਯਾਰ ਮੇਰੀ ਗੱਲ ਸੁਣ 1 ਮਿੰਟ ਇੱਧਰ ਆ
ਇੱਥੇ ਜਿਵੇਂ ਵਾਸ਼ਰੂਮ 'ਚ ਪਈ ਜਾਣਾ ਐਵੇਂ ਬੈ ਬਸ ਉਹ ਟੂਟੀ ਖੋਲ ਚੱਲ ਇੱਥੇ ਕਰੀ ਜਾ ਬਸ ਲੋਟਾ ਭਰ ਕਰਕੇ ਪਾਣੀ ਚਾਹੀਦਾ ਹੋਵੇ ਉੱਥੇ ਪਾਣੀ ਕਰਨਾ ਬਸ ਉਹ ਭਾਣ ਮੋਟਾ ਭਾਵੇਂ ਵੱਡਾ ਵਾ ਕਰੀ ਜਾ ਪਰ ਪਾਣੀ ਚਾਹੀਦਾ ਵਾ ਲੋਟੇ ਦੇ ਵਿੱਚ ਪਾ ਕੇ ਪੁੱਛ ਤੇ ਫਿਰ ਮੂੰਹ 'ਚ ਪਾਣੀ ਦੋ ਭਾਣੇ ਉਹ ਲਾਭ ਵਾ ਭਾਣ ਉਹ ਸਹੀ ਨਹੀਂ ਚੱਲ ਕਰੀ ਜਾ ਇਹ ਲੈਣਾ ਨਹੀਂ ਤੂੰ ਚਲੋ ਮਿੱਠਿਆ ਤੂੰ ਵੀ ਤੁਸੀਂ ਯਾਰ ਲੈਦਾ ਸਿਆਪਾ ਪਾਇਆ ਕਿਤੇ ਕਰੋਨਾ ਨੇ ਟੈਨਸ਼ਨ ਪਾਈ ਤਾਂ ਤੂੰ ਪਾਈ ਟੈਨਸ਼ਨ ਨਹੀਂ ਪੰਜ ਰਾਤ ਨੂੰ ਤੁਹਾਡੀ ਮਿਹਰਬਾਨੀ ਮੈਂ ਇਹਦਾ ਸੌਣਾ ਹੀ ਨਹੀਂ ਹੈ ਓਏ ਉਹ ਮਾਫੀ ਦੇ ਓਏ ਉਹ ਮੰਨ ਕਰ ਐਲੋ ਉਹ ਦਫਾ ਜਾ ਕੰਮ ਕਰ ਜਾ ਕੇ ਓਏ ਹੋਰ ਉਹ ਪਾਣੀ ਪੂਰਾ ਟੱਬਰ ਤੁਹਾਡਾ ਨਾਲ ਹੀ ਤੇ ਬੈਠਾ ਰਿਹਾ ਤੁਸੀਂ ਵੇਸਣ ਦੇ ਵੀ ਪਾਗਲ ਹੋ ਗਿਆ ਯਾਰ ਉਹ ਭਲੇ ਲੋਟੇ ਦਾ ਪਾਣੀ ਸਾਫ ਹੁੰਦਾ ਹੀ ਉਹ ਜਾ ਮਾਫੀ ਦੇ ਭਰੇ ਰੋਟੀ ਦਾ ਵੇਸਣ ਦੇ ਕੇ ਤੂੰ ਪਾਗਲ ਹੋਇਆ ਵਾ। ਅੱਛਾ ਯਾਰ ਚਲੋ ਆਵਾਜ਼ ਨਾ ਆਵੇ ਤੁਹਾਡੀ ਮਿਹਰਬਾਨੀ ਬਸ ਕਰ ਇਹਨੂੰ ਦੇ ਕੱਢ ਲਓ ਭਾਣ ਚੱਲ ਜਾ ਬਸ ਬਹਿ ਜਾ ਉਹ ਜਾ ਦਵਾਇਆ ਤੂੰ ਓਏ ਉਹ ਕਾਹਦਾ ਬਣਾ ਕੰਮ ਦਾ ਮੈਂ ਵੀ ਨਹੀਂ ਕਰ ਰਿਹਾ ਤੂੰ ਚੁੱਪ ਕਰਕੇ ਆਪਣਾ ਕੰਮ ਕਰ ਹੂੰ ਹੁਣ ਬੁੱਝ ਕੇ ਉਹਨਾਂ ਦਾ ਦੇਖੋ ਫੇਸ ਸਮੈਲ ਕਿੰਨੀ ਤੋਬਾ ਚਲੋ ਲਓ ਜੀ ਨਾਜ਼ਰੀਨ ਨਾਸ਼ਤੇ ਦਾ ਟਾਈਮ ਅੱਧੇ ਨਾਲ ਬਹੁਤਾ ਕਰ ਲਿਆ ਮਿੱਠੇ ਕਿੰਨਾ ਕੁ ਖਾਣਾ ਹੀ ਭਾਈ ਮੈਂ ਕੀ ਖਾ ਕੇ ਲਿਆ ਤੁਸੀਂ ਤਾਂ ਕਸਮ ਮੇਰੇ ਪਿੱਛੇ ਪਏ ਹੋਏ ਆ ਨਾ ਇਹ ਕਦੋਂ ਕੁਝ ਖਾਂਦਾ ਭੈਣ 8-9 ਪਰਾਠੇ ਤੇ ਬਸ ਇਹਦੇ ਹੀ ਆਉਂਦੇ ਆ ਉਹ ਬੇਟੇ ਨਜ਼ਰ ਨਾ ਲਾ ਦੀ ਨਜ਼ਰ ਤੇਰੇ ਨੱਕ ਤੇ ਲੱਗੀ ਐ ਇਸ ਤੋਂ ਜ਼ਿਆਦਾ ਕੀ ਤੇਰੀ ਲੱਗੂ ਮਿਹਰਬਾਨੀ ਆ ਤਾਂ ਕੁਝ ਮੈਂ ਤਾਂ ਇੱਥੇ ਕਮਜ਼ੋਰ ਹੋ ਗਿਆ ਮੇਰੀ ਸਾਰੀ ਖੁਰਾਕ ਮਰ ਗਈ ਹੈ ਕਰੋਨਾ ਦਾ ਸਭ ਤੋਂ ਜ਼ਿਆਦਾ ਫਾਇਦਾ ਇਹਨੂੰ ਹੋਇਆ ਵਾ ਇਹਨੂੰ ਸੌਣ ਨੂੰ ਜਗ੍ਹਾ ਲੱਭ ਗਈ ਆ ਖਾਣ ਨੂੰ ਰੋਟੀ ਪੀਣ ਨੂੰ ਚਾਹ ਲੱਭ ਗਈ ਹੋਰ ਤੈਨੂੰ ਕੀ ਕਫਨ ਦੇ ਦਈਏ ਤੇਰੀ ਪਦਾਇਸ਼ ਤੇ ਤਾਜ ਮਹਿਲ ਦੀ ਆ ਨਾ ਹਾਂਜੀ ਅਲਹਮਦੁਲਿਲਾ ਸਾਰੀ ਫੈਮਿਲੀ ਤੁਹਾਡੀ ਸੁਡਾਨ ਸੈੱਟ ਆ ਅਸੀਂ ਸੁਣਾਉਣੀ ਬੇਟੀ ਗੱਲ ਜਿਹੜੀ ਤੇਰੀ ਸਿਹਤ ਆ ਨਾ ਹੂੰ ਤੈਨੂੰ ਮਲਾਪ ਸਿਹਤਮੰਦ ਹੁੰਦਾ ਹੀ ਅੱਛਾ। ਤੇ ਸ਼ੁਕਰ ਕਰ ਤੈਨੂੰ ਮਸਲਮ ਮਾਲਕ ਬਰਦਾਸ਼ਤ ਕਰਦੇ ਆ ਆਹੋ ਤੂੰ ਤੇ ਆਪ ਮਾਲਕ ਬਣਿਆ ਵਾ ਤੈਨੂੰ ਤਾਂ ਸੰਗਲ ਲਾਇਆ ਵਾ ਕਿ ਮਿੱਠਾ ਚੜੇ ਨਾ ਜਾਵੇ ਇੱਥੋਂ ਇਹ ਆਮਲੇਟ ਤੁਹਾਡੇ ਵਿਆਹ ਸ਼ਾਦੀ ਨੂੰ ਬਣਦਾ ਆਲਾ ਤੂੰ ਇੱਥੇ ਹੁਣ ਆਮ ਖਾ ਰਿਹਾ ਹਾਂਜੀ ਤੁਹਾਡੇ ਤੇ ਹਰ ਫੋਤਗੀ ਤੇ ਬਣਦਾ ਬਹੁਤ ਕੀਤੇ ਲੋਕੀ ਐਚੋ ਬੜਾ ਬੜਾ ਐਂਡ ਤੇ ਸਦਕ ਅੱਲਾਹ ਨਸੀਬ ਕਹਿ ਕੇ ਸਾਰਾ ਕੁਝ ਸ਼ੁਕਰ ਅਮਨ ਕਰਕੇ ਬਰਦਾਸ਼ਤ ਕਰ ਵੀ ਤੂੰ ਜੋ ਖਾਣੇ ਆ ਬੇਟੇ ਤੇ ਇਸ ਚੀਜ਼ ਦਾ ਨਾਮ ਹੀ ਨਹੀਂ ਆਉਂਦਾ ਹੋਣਾ ਤੁਹਾਡੇ ਘਰ ਦੇ ਤਾਂ ਚਾਰ ਨਹੀਂ ਬੜੇ ਆਪਾਂ ਪਕੜ ਪਏ ਹੋਏ ਤੁਹਾਡੇ ਮਰਤਬਾਨਾਂ 'ਚ ਅੱਛਾ ਪਤਾ? ਫੇ ਮੱਕੜੀ ਆਪ ਜਾਣ ਲਾ ਕੇ ਥੱਲੇ ਉਤਰਨ ਰਹੀ ਹੈ ਐਦਾਂ ਦੇ ਤੁਹਾਡੇ ਮਰਤਬਾਨ ਧੋਤੇ ਹੀ ਨਹੀਂ ਬੇਟੇ ਉਹ ਤੁਸੀਂ ਤੇ ਤੇ ਖੈਰ ਆ ਤੁਹਾਨੂੰ ਕੀ ਤੁਹਾਡੇ ਜਨਾ ਘਰ ਖਾਈ ਦਾਲ ਪਕੜੀ ਹੋਵੇ ਜਿੱਦਾਂ ਦਾਲ ਪਕੜੀ ਹੋਵੇ ਤੁਸੀਂ ਬੱਚੇ ਦਿਨ ਰੱਖਦੇ ਆ ਵੀ ਦਾਲ ਪਕਣੀ ਹੈ ਤੇ ਬੇਟੇ ਸੀ ਅਮੀਰ ਲੋਕ ਏਦਾਂ ਹੀ ਕਰਦੇ ਹੁੰਦੇ ਆ ਤੁਸੀਂ ਤੁਹਾਨੂੰ ਯਤੀਮ ਕੀ ਲੋਕ ਆ ਅਮੀਰ ਲੋਕ ਨਹੀਂ ਸ਼ੁਕਰ ਕਰ ਭਾਂਦਾ ਮਾਲਕ ਆਪ ਤੇ ਤੇਰੀ ਬੈਠੇ ਆ ਤੂੰ ਉਹਨੂੰ ਪੁਰਨਮ ਕਰਨੇ ਮੁਰਕੀ ਆ ਤੂੰ ਤਾਂ ਕੁੰਡੀਆਂ ਪਾਉਂਦੇ ਆ ਤੇ ਬੇਟੇ ਜਿਹੜੀ ਲਿਖੀ ਆ ਉਹ ਖਾਣੀ ਨਹੀਂ ਲਿਖੀ ਇਹ ਉਹਨਾਂ ਦੀ ਤੇਰੇ ਤੋਂ ਲਿਖੀ ਆ ਬੇਟੇ ਤੂੰ ਤੇ ਹਰ ਸ਼ਹਿਰ ਮੈਦਾਨੇ ਜੰਗ ਬਣਾਇਆ ਰੋਟੀ ਨੂੰ ਆ ਅਸੀਂ ਦੋ ਨਵਾਲੇ ਨੋਸ਼ ਕਰਨੇ ਹਾਜ਼ਰੀ ਤੇ ਇਸ ਬੰਦੇ ਨੇ ਪਾਉਣਾ ਪਰੌਠਾ ਉਹ ਗਾਣਾ ਨਹੀਂ ਸੁਣਿਆ ਇੱਕ ਅੱਧਾ ਪਰੌਠਾ ਕਾਕੇ ਦਾ ਇਹ ਪਾਉਣਾ ਪਰੌਠਾ ਕਾਕੇ ਦਾ ਅੱਛਾ ਯਾਰ ਮਿੱਠੇ ਤੂੰ ਰੋਟੀ ਖਾ ਲਾ ਤੂੰ 6-7 ਪਰੌਂਠੇ ਖਾਣੇ ਹੁੰਦੇ ਉਹ ਤੇ ਸਕੂਨ ਨਾਲ ਖਾ ਲਾ ਯਾਰ ਅਸੀਂ ਜਿਨ੍ਹਾਂ ਨੇ ਬਸ ਐਵੇਂ ਇੱਕ ਅੱਧਾ ਖਾਣਾ ਮੈਨੂੰ ਹੁੰਦਾ ਉਹਨਾਂ ਦੇ ਮੁਰਸ਼ਿਦਾ ਨੇ ਸਿਰ ਕਿਹਾ ਸੀ ਕਿ ਤੂੰ ਡੇਲੀ ਪਰੌਠਾ ਵਧਾ ਕੇ ਖਾਣਾ ਮੰਨ ਲਓ ਉਹ ਹਿਸਾਬ ਹੀ ਤੇ ਰਹਿਣ ਦਿੱਤਾ ਮੇਰਾ ਤੁਸੀਂ ਕਿੱਥੇ ਮੁਰਸ਼ਦ ਮੁਰਸ਼ਿਦ ਆਜ ਤੇ ਪਰਦਾ ਕਰ ਗਏ ਤੇ ਹੁਣ ਇਧਰੋਂ ਪਰਦਾ ਤੈਨੂੰ ਕੌਣ ਕਰਾਊਗਾ ਤੇਰਾ ਨਹੀਂ ਵੀ ਤੇਰੇ ਤੂੰ ਆਪਣੇ ਹਿਸਾਬ ਦੇ ਨਾਲ ਸਾਰੀਆਂ ਅਵਤਾਰੀਆਂ ਸੋਹਣੀਆਂ ਕਰਨ ਦੇ ਆ ਐ ਫੁੱਲ ਰਜਮੀ ਆ ਅਲਹਮਦੁਲਿਲਾ ਹੀ ਉਸਤਾਦ ਪਾਕ ਆ ਸਾਡੇ ਤੇ ਅਸੀਂ ਇਹਨਾਂ ਦੇ ਲੰਗਰ ਕਰਨਾ ਉਸ ਪਿੰਡ ਨਾਲ ਬਿਲੋਂਗ ਕਰਦਾ ਤੂੰ ਜਿੱਥੇ ਗੰਡਾ ਭੰਨ ਕੇ ਰੋਟੀ ਖਾਂਦੇ ਆ ਇੱਕ ਅਚਾਰ ਦੀ ਫਾੜੀ ਤੇ ਪੂਰਾ ਟੱਬਰ ਕੇ ਪਿੱਛੇ ਉਹਨਾਂ ਬੁਰਕੀ ਲਵਾ ਦੇ ਪਤਾ ਹਾਂਜੀ ਨੂਰੀ ਆ ਗਿਆ ਨੂਰੀ ਆ ਗਿਆ ਬੁਰਕੀ ਲਵਾ ਦੇ ਹਾਂਜੀ ਤੁਹਾਡੇ ਤੇ ਦਾਦਾ ਅੱਬੂ ਐਸ ਉਮਰ ਤੱਕ ਪੇਸਟਰੀ ਖਾਈ ਜਾ ਰਹੇ ਨਾ ਅਸੀਂ ਪਿਆਜ਼ ਪਾ ਇਹ ਤੇ ਰੋਟੀ ਚ ਸੋਹਣੀ ਪਲੀ ਬਣਾਉਂਦੇ ਆ ਕਰਕੇ ਐ ਫੇ ਆ ਵੇ ਟਿਸ਼ੂ ਸਾਰੀ ਉਮਰ ਬੁੜੇ ਦਾ ਲਾਚਰਾ ਸਾਫ਼ ਕੀਤੇ ਤੁਸੀਂ ਯਾਰ ਪਾਸ ਹੈ ਤੁਸੀਂ ਪੂਰੇ ਪਿੰਡ ਚ ਇਦਾਂ ਦਾ ਤੁਹਾਡੇ ਤੌਲੀਆ ਵੀ ਉਹ ਵਾ ਬੰਦਾ ਮੂੰਹ ਤੇ ਮਾਰੇ ਵਿੱਚੋਂ ਹੋਰ ਬੰਦਾ ਨਿਕਲ ਆਉਂਦਾ ਵਿੱਚੋਂ ਬੇਟੇ ਦੇਖ ਮਾਰਾ ਕਿ ਤੌਲੀਆ ਵਾ ਸ਼ੁਕਰ ਕਰਕੇ ਖਾ ਫਿੱਟੇ ਮੂੰਹ ਨਾਲ ਜਿਵੇਂ ਉਹਨੇ ਖਾਦਾ ਅੱਲਾ ਮਾਫ ਕਰੇ ਜੀ ਮੇਰਾ ਆਪਣਾ ਢਿੱਡ ਆ ਮੌਤ ਨੂੰ ਭੁੱਲਿਆ ਭੈਣ ਡੱਬਾ ਚੋਣ ਲੱਗ ਪਿਆ ਮਰੇ ਇੰਨਾ ਘੁੱਟ ਇਹਨਾਂ ਤੋਂ ਘੁੱਟ ਕੇ ਐਵੇਂ ਬੁਰਕੀ ਲਾਉਣਾ ਵਾ ਆ ਦੇਖ ਲਓ ਆ ਟੁੱਟ ਗਿਆ ਡੱਬਾ ਜਿੱਧਰਲੀ ਸਾਈਡ ਤੇ ਲਾਉਂਦਾ ਨਾ ਬੁਰਕੀ ਅੱਛਾ ਬੁਰਕੀ ਇੰਜ ਲਾਉਂਦਾ ਜਿਵੇਂ ਸਾਲਨ ਨੂੰ ਰੰਗੇ ਹੱਥੋਂ ਨਹੀਂ ਫੜੀਦਾ ਆਹੋ ਹਾਂ ਫੜ ਲਿਆ ਇੰਜ ਬੁਰਕੀ ਉੱਤੇ ਸਿੱਟ ਕੇ ਤੇ ਲਾਣਾ ਨਹੀਂ ਉਹ ਗ੍ਰੇਨ ਇਹਦੇ ਕੋਲ ਚਲਾਉਣੀ ਸਿੱਖੀ ਆ ਉਹ ਹੱਥ ਵਾਲੀ ਮੈਂ ਚਾਰ ਦਿਨ ਤੋਂ ਦੇਖਣਾ ਜਿਹੜੀ ਸ਼ੈ ਵੀ ਆਉਂਦੀ ਉਹ ਤੇ ਮੇਰੀ ਫੇਵਰਟ ਆ ਲੈ ਦੱਸ ਤੇ ਇਹ 4 ਦਿਨਾਂ ਤੋਂ ਹਟਦਾ ਹੀ ਨਹੀਂ ਘਰ ਪਿਆ ਤੁਹਾਡੇ- ਕਹਿੰਦਾ ਭਾਵੇਂ ਤੁਹਾਡੇ- 4 ਜ਼ਰੂਰ ਭੇਜਿਓ ਆ ਇੱਕ ਦਿਨ ਚ ਤੀਜਾ ਡੱਬਾ ਵਾ ਤੇ ਆ ਪਲੇਟ ਵੀ ਇਹਦੇ ਅੱਗੇ ਆ ਨਹੀਂ ਮਿੱਠੇ ਵੈਸੇ ਤੂੰ 4 ਦੀਆਂ ਬੁਰਕੀਆਂ ਭਰ ਖਾਣਾ ਤੁਹਾਡੇ ਯਾਰ ਘਰ ਜਿਹੜੀ ਹਾਈ ਐਸ ਡਿਸ਼ ਬਣੀ ਹੈ ਨਾ ਮਸਰ ਉਹ ਵੀ ਵਿਦ ਰੋਡ ਬੇਟੇ ਤੂੰ ਮੇਰੇ ਅੱਬੂ ਨੂੰ ਕਦੋਂ ਦਾ ਜਾਣਦਾ ਤੁਸੀਂ ਮੇਰੇ ਨਾਲ ਬਹੁਤਾ ਪਤਾ ਤੈਨੂੰ ਨਹੀਂ ਮੈਂ ਤੇ ਖਾਣ ਤੋਂ ਹਿਸਾਬ ਲਾ ਲਾ ਤੂੰ ਕਿਸ ਫੈਮਿਲੀ ਨਾਲ ਬਿਲੋਂਗ ਕਰਦਾ ਤੇਰਾ ਤਾਲੁਕ ਕਿਸ family ਨਾਲ? ਕਰਦਾ ਉਹ ਤੂੰ ਪੰਜਾਬੀ ਚ ਓਏ ਰਹਿ ਤੁਹਾਡੇ ਕੋਲ ਤਾਂ ਬਿੱਲੀ ਵੀ ਰੋਂਦੀ ਨਿਕਲੀ ਵੀ ਨਾਲੇ ਮੇਰਾ ਚੂਹਾ ਖੋਲੇ ਨਾਲੇ ਮੈਨੂੰ ਕੁੱਟਿਆ ਆਹੋ
ਚੂਹਾ ਨਹੀਂ ਹੁੰਦਾ ਬਿੱਲੀ ਦਾ, ਉਹ ਬਿੱਲੀ ਦਾ ਚੂਚਾ ਜੋ ਵੀ ਸੀਗਾ ਚੂਚਾ ਮਿੱਠੇ ਕਹਿੰਦਾ ਬਿੱਲੀ ਰੋਂਦੀ ਨਿਕਲੀ ਨਾਲੇ ਮੇਰਾ ਚੂਹਾ ਖੋ ਲਿਆ। ਆਹੋ ਦੱਸਿਆ ਇਹਨਾਂ ਨੂੰ ਤੇ ਦੁਆਵਾਂ ਦੇ ਕੇ ਜਾਂਦੀ ਆ ਕਿ ਅੱਲਾ ਪਾ ਕੇ ਇਹਨਾਂ ਨੂੰ ਹੋਰ ਇਹਦੇ ਦੇਵੇ। ਦਾਦੇ ਨੂੰ ਜਿੰਨ ਚਿਮੜੇ ਉਹ ਆਪਣੀ ਰੋਟੀ ਬੰਨ ਕੇ ਲਿਆਉਣ ਲੱਗ ਗਿਆ ਜਿੰਨ ਏਡੇ ਫਾਕੇ ਨਾਲ ਘਰ। ਹਾਂਜੀ ਚੁੱਪ ਆ ਚੁੱਕਣਾ ਬਰਤਨ ਪੁੱਤ ਤੈਨੂੰ ਪਤਾ ਨਹੀਂ ਮਿੱਠਾ ਰੱਜਿਆ ਵੀ ਭੈੜਾ ਹੀ ਤੇ ਭੁੱਖਾ ਵੀ ਭੈੜਾ ਹੀ। ਇਹ ਹੈ ਹੀ ਭੈੜਾ ਜੀ। ਜੱਟ ਜਦੋਂ ਭੂਤਰਦਾ ਨਾ, ਇਹ ਜੱਟ ਆ। ਅੱਛਾ ਮੈਂ ਭੈੜਾ ਵਾਂ, ਤੇਰੇ ਤੇ ਬੈਨਰ ਲੱਗੇ ਚੌਕਾਂ 'ਚ ਨਾ, ਅਲਹਮਦੁਲਿਲਾ। ਤੇਰੇ ਤੇ ਲੋਕਾਂ ਨੇ ਬਾਜ਼ੂ ਤੇ ਟੈਟੂ ਬਣਵਾਏ ਆ। ਆ ਵੇਖ ਮਤਲਬ ਓਏ ਸੀਨੀ ਪਰਾ ਕਰ ਓਏ, ਆਵੇ। ਸੀਨੀ ਜਵਾਲ ਚਟਾ ਓਏ। ਓਏ ਤੂੰ ਵੀ ਜੱਟ ਆ? ਅਲਹਮਦੁਲਿਲਾ। ਇਹ ਕਿਹੜਾ ਜੱਟ ਆ? ਸੰਧੂ ਇਹ ਸਿੰਗਲ ਪੱਲੇ ਵਾਲਾ ਜੱਟ ਆ ਜੀ। ਆਹੋ ਅਸੀਂ ਤਾਂ ਦੋ ਢੱਗਿਆ ਵਾਲੇ ਹੁੰਦੇ ਆ ਨਾ, ਇਹ ਸਿੰਗਲ ਪੱਲੇ ਵਾਲਾ ਵਾ। ਓਏ ਜੱਟ ਕਿਹੜਾ ਢੱਗਿਆ ਲਾਉਂਦਾ ਤੈਨੂੰ? ਮੌਲਾ ਜੱਟ ਇਹਦੇ ਤੋਂ ਇਨਸਪਾਇਰ ਹੋਇਆ ਸੀ ਤੇ ਉਹਨੇ ਵੀਡੀਓ ਬਣਾਈ ਸੀ। ਓਏ ਮੇਰੇ ਨਾਨੇ ਅੱਬੂ ਨੂੰ ਕੁਝ ਨਹੀਂ ਕਹਿਣਾ। ਮੌਲਾ ਜੱਟ ਤੇਰਾ ਨਾਨਾ ਸੀ? ਹਾਂਜੀ ਪਿੰਡ ਵਾਲਾ। ਮੇਰੇ ਨਾਨੇ ਨੇ ਇੱਕ ਸਾਹ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਸੀ, ਉਹਨੇ ਕਿਰਪਾਨ ਗਿਫਟ ਕੀਤੀ ਸੀ ਮੇਰੇ ਦਾਦੇ ਨੂੰ। ਮੇਰੇ ਦਾਦੇ ਨੇ ਇੱਥੇ ਆ ਕੇ ਨਾ, ਉਹ ਮੇਲਾ ਲੱਗਾ ਸੀ ਤੇ ਮੇਲੇ ਨੇ ਮੇਰੇ ਦਾਦੇ ਨੂੰ ਘੇਰ ਲਿਆ ਉਹਨੇ। ਮੇਰੇ ਦਾਦਾ ਮਸਮੀਆਂ ਵੇਚਦਾ ਸੀ ਨਾ ਸਾਈਕਲ ਤੇ, ਮਸਮੀਆਂ ਵੇਚਣਗੇ ਤੇ ਕਿਰਪਾਨ ਵੇਚਣਾ, ਕਿਰਪਾਨ ਨਾਲ ਮਸਮੀਆਂ ਕੱਟ ਕੇ ਦੇਣੀਆਂ। ਤੇ ਦਾਦੇ ਨੂੰ 5-7 ਬੰਦਿਆਂ ਨੇ ਘੇਰ ਲਿਆ, ਮੁਫਤ ਮਸਮੀਆਂ ਮੰਗਣ ਡਏ। ਦਾਦੇ ਨੇ 9 ਦਾ 9 ਹੀ ਭੜਕਾਤੇ। ਦਾਦੇ ਨੂੰ ਅਵਾਰਡ ਮਿਲਿਆ ਸੀ। ਕਿੰਨੂੰ ਮਸਮੀਆਂ ਦੇਤੀਆਂ ਉਹਨਾਂ ਨੂੰ ਭਗਤਾ 9 ਬੰਦੇ ਮਾਰੇ ਆ ਦਾਦੇ ਮੇਰੇ ਨੇ, ਤੇ ਜੈਨੂਨ ਗੱਲ ਆ, ਪੁਲਿਸ ਨੇ ਵੀ ਨਹੀਂ ਫੜਿਆ। ਅੱਛਾ ਜੀ। ਉਦੋਂ ਪੁਲਿਸ ਕੋ ਤੈਨੂੰ ਤੇ ਮੇਰੇ ਦਾਦੇ ਦੀ ਹਿਸਟਰੀ ਦਾ ਨਹੀਂ ਪਤਾ। ਇਹ ਜਿਹੜਾ ਮਾਨੁੱਲਾ ਸਾਹਿਬ ਨੇ ਅੱਲਾ ਜੰਨਤ ਨਸੀਬ ਕਰਿਆ, ਬੜਾ ਮਜ਼ਾ ਆਏਗਾ। ਤੇ ਭੱਟੀ ਦਾ ਕਰੈਕਟਰ ਕੀਤਾ ਸੀ ਤੇਰੇ ਦਾਦੇ ਦਾ ਤਾਂ ਨਹੀਂ? ਭੱਟੀ ਕਾਪੀ ਕੀਤਾ ਦਾਦੇ ਨੂੰ। ਕਾਪੀ ਕੀਤਾ? ਹਾਂਜੀ ਯਾਨੀ ਤੇਰੇ ਦਾਦੇ ਨੂੰ ਦੂਰਾ ਕਰ ਲਿਆ ਕਾਪੀ ਟੈਪ। ਹਾਂਜੀ ਬੇਲੀਏ ਇੱਥੇ ਰਹਿ ਨਹੀਂ ਕੀ ਦਿੱਤਾ ਤੂੰ? ਬੇਟੇ ਆ ਤੈਨੂੰ ਨਾਜ਼ਰੀਨ ਨੇ ਕਮੈਂਟ 'ਚ ਦੱਸਣਾ ਕਿ ਕਿੰਨੇ ਉਜਾੜ ਪਾਇਆ ਵਾ। ਨਾਜ਼ਰੀਨ ਨੂੰ ਪਤਾ ਕਿ ਹਲਕਾ ਜਿਹਾ ਖਾਂਦਾ ਵਾ ਯਾਰ, ਮੈਂ ਡਾਈਟ ਤੇ ਆ। ਮੇਰੇ ਤਾਂ 6 ਪੈਕ ਮਿਟ ਗਏ ਇੱਥੇ ਆ ਕੇ। ਮੇਰੇ ਉਹ ਦਾਦੇ ਦਾ ਦਿਮਾਗ ਐਡਾ ਕਰਪਈ। ਵੱਡਾ ਸੋਟਾ ਸੀ ਭਾਵੇਂ ਨਾ ਪੂਰੇ ਪਿੰਡ ਦੀਆਂ ਮੱਝਾਂ ਉਹ ਆਪਣੇ ਸੋਟੇ ਨਾਲ ਇੱਕ ਵਾਰੀ ਐਂ ਕਰਦਾ ਸੀ ਤੇ ਘਰਾਂ ਨੂੰ ਚਲ ਜਾਂਦੀਆਂ। ਵਾਹ ਵਾਹ, ਅੱਛਾ ਜੀ। ਹਾਂਜੀ ਤੇ ਇਹਦੇ ਦਾਦੇ ਦੀ ਏਡੀ ਵੱਡੀ ਖੁੱਲੀ ਸੀ, ਪੂਰੇ ਪਿੰਡ ਦੀਆਂ ਮੱਝਾਂ ਉੱਤੇ ਕਰਨੀਆਂ ਸੀ। ਮੈਂ ਕਿ ਦੇਖਿਆ ਫਿਰ ਅੱਕ ਥੱਕ ਕੇ ਮੇਰਾ ਦਾਦਾ ਸੋਟਾ ਰੱਖ ਦਿੰਦਾ ਹੁੰਦਾ ਸੀ ਖੁੱਲੀ 'ਚ। ਇਹਨਾਂ ਦੀ ਮੱਝਾਂ ਜਿਹੜੀ ਪਿੰਡ ਦੀ ਮੱਝਾਂ ਗਾਣੇ ਗੁਣੇ ਵੀ ਕਰਦੀਆਂ ਵਾ। ਮੈਂ ਜਦੋਂ ਦਰਦ ਤੱਕਿਆ ਮੈਂ ਜਦੋਂ ਅੱਛਾ ਤੁਹਾਡੇ ਪਿੰਡ ਦੀਆਂ ਮੱਝਾਂ ਮਤਲਬ ਕਿੰਨੇ ਇੱਕ ਫੰਕਸ਼ਨ ਦਾ ਕਿੰਨੇ ਪੈਸੇ ਲੈਂਦੀਆਂ ਨੇ? ਪਾਣੇ ਇਹ 1.5-2 ਕਿੱਲੇ ਪੱਠਿਆਂ ਦੇ ਬਸ। ਕਿਉਂਕਿ ਇਹਨਾਂ ਨੇ ਮਹਿਕਮਲ ਕੋਲ ਲਈਆਂ ਨਾ ਮੱਝਾਂ ਸਾਰੀਆਂ। ਕੁੱਤਰਾ ਵੀ ਸਾਡਾ ਹੀ। ਓਏ ਕੁੱਤੇ ਦਾ ਕੁੱਤਰਾ। ਓਏ ਬੰਦੇ ਦਾ ਕੁੱਤਰ ਬਣ ਕੇ ਬਹਿ ਗਿਆ। ਬੰਦੇ ਦਾ ਕੁੱਤਰ ਬਣ। ਇਹ ਫਿਲਮ ਨਹੀਂ ਸੀ ਕੁੱਤਰ ਜੱਗੇ ਦਾ? ਆਹੋ ਬਹੁਤ ਚਲੀ। ਪਰ ਤੁਸੀਂ ਲੋਕਾਂ ਨੇ ਤੇਰੇ ਬਾਪ ਕੇ ਦਾਦ ਕੇ ਨਾ ਖੱਟੇ ਦੀ ਗੁੜਤੀ ਦਿੱਤੀ ਤੁਹਾਨੂੰ, ਖੱਟੇ ਦੀ। ਇਹਦਾ ਹੱਥ ਤੰਗ ਸੀ ਤੁਹਾਡਾ। ਲੋਕ ਸ਼ਾਇਦ ਹੀ ਦਿੰਦੇ ਨਾ ਖੱਟੇ ਦੀ। ਬਹੁਤ ਮਿੱਠਾ ਭੈਣ, ਰਾਤੀ ਦੀ ਕੀੜੀਆਂ ਸੀ ਇਹਦੇ ਉੱਤੇ ਕਰੈਕਟਰ ਤੇ। ਤੁਹਾਡੇ ਘਰ ਤੇ ਜਿਹੜਾ ਸੋਨਾ ਤੂੰ ਕਿਦਾਂ ਮੈਨੂੰ ਇਹ ਦੱਸ। ਇਹ ਜਿਹੜਾ ਇਹਨਾਂ ਦੇ ਘਰ ਪਰੌਣਾ ਹੁੰਦਾ ਨਾ, ਇਹ ਉਹਦੇ ਹੱਥਾਂ ਲਿਖਦੇ ਹੁੰਦੇ ਆ। ਕੀ ਲੈ ਕੇ ਆਇਆ ਕੀ ਭੈਣ? ਕੁਛ ਆਪਰ ਲਿਆਇਆ ਕਿਤੇ। ਨਹੀਂ ਅਸੀਂ ਅਗਲੇ ਨੂੰ ਫਿਰ ਅੱਗੇ ਜਾ ਕੇ ਦੇਣਾ ਵੀ ਆ ਭੈਣ। ਓਏ ਤੁਸੀਂ ਮਾਸ਼ਾਅੱਲਾ ਘਰ ਦੇ ਨੇ ਜੀ ਹੋਣ ਦੇ ਬਾਵਜੂਦ ਵੀ ਤੁਹਾਡੇ ਇਹਨਾਂ ਦੇ ਸਾਰੇ ਜ਼ਿੰਦਾ ਵੀ ਆ। ਉਹ ਤੂੰ ਮਰਦਮਸ਼ੁਮਾਰੀ ਕਰਦਾ ਇਹਨਾਂ ਦੇ ਨਾ। ਘਰ ਸਾਰੇ ਜ਼ਿੰਦਾ ਕੋਈ ਨਹੀਂ ਮਰਿਆ, ਫਿਰ ਜੁਮੇਰਾਤ ਦੀ ਰੋਟੀ ਲੈ ਆਉਂਦਾ ਆ। ਪਤਾ ਨਹੀਂ ਕੀ ਗੱਲ ਆ ਹੁਣ। ਯਾਰ ਭੈਣ ਸਾਡੇ ਮਹੱਲੇ ਵਾਲੇ ਫਿਰ ਰੋਟੀ ਫੜ ਕੇ ਐਵੇਂ ਫਿਰਦੇ ਰਹਿੰਦੇ, ਨਹੀਂ ਕੋਈ ਲੈਂਦਾ ਸੀਗਾ ਚਲੋ ਅਸੀਂ ਲੈ ਲੈਨੇ। ਇਹ 'ਚ ਕਿਹੜੀ ਕੋਈ ਗਲਤ ਗੱਲ ਆ? ਖਤਮ ਦੀ ਰੋਟੀ ਇਹਨਾਂ ਖਾਈ ਦੀ। ਦੇ ਨਾਲ ਦੇ ਹਮਸਾਇਆਂ ਨੇ ਬੇਰੀ ਲੱਗੀ ਹੈ, ਬੇਰੀ। ਉਹ ਗਲ ਘੋਟੂ ਬੇਰ ਵਾਲੀ, ਹਾਲਾਂਕਿ ਉਹ ਬੇਰ ਹੈ ਨੁਕਸਾਨਦੇ ਆ, ਫਿਰ ਵੀ ਉਹਨਾਂ ਨੇ ਇਹਨਾਂ ਦੀ ਵਜ੍ਹਾ ਤੋਂ ਗਾਰਡ ਰੱਖਿਆ ਬੇਰੀ ਤੇ ਵੀ ਇਹ ਨਾ ਲਾ ਲੈਣ। ਓਏ ਗੱਲ ਸੁਣ ਮੇਰੀ। ਅੱਛਾ ਬੇਰਾਂ ਦੇ ਉੱਤੇ ਇੱਕ ਦਰਖਤ ਗਾਰਡ ਗਾਰਡ ਰੱਖਿਆ ਵੀ ਇਹ ਨਾ ਹੋਣ ਇਸ ਪਾਸੇ। ਇੱਟਾਂ ਮਾਰ ਮਾਰ ਉਹਦੇ ਹਮਸਾਏ ਸਾਰੇ ਸਜਾਏ ਪਏ ਉਹਨੇ। ਇਹਨਾਂ ਦੇ ਵੀ ਭਾਵੇਂ ਨਾ ਹਮਸਾਇਆ ਨੇ ਅੰਬ ਦਾ ਦਰਖਤ ਲਾਇਆ ਵਾ ਤੇ ਹਟ ਹੀ ਨਹੀਂ ਰਹੇ, ਤੇ ਉਹਨਾਂ ਨੇ ਇਹਨਾਂ ਦੇ ਮਕਾਨ ਦਾ ਮੁੱਲ ਲਾਤਾ। ਇੱਥੋਂ ਦਫਾ ਹੋਈ ਉਹ ਕਹਿੰਦੇ ਤੁਸੀਂ। ਹਾਂ ਅੰਬ ਹੀ ਖਾ ਗਏ ਸਾਰੇ। ਜਾ ਮੇਰਾ ਪੁੱਤ ਹੁਣ ਮਾਂ ਚੰਦਾ ਚਲਾਵੇ ਤੇ ਤੇਰੀ ਖਾਰ ਹੋਵੇ। ਬਾਨੋ ਮੂੰਹ ਹੱਥ ਨਾ ਧੋ ਲਈਏ। ਮੂੰਹ ਹੱਥ ਧੋ ਲੈਣਾ ਤੁਸੀਂ। ਤੁਸੀਂ ਹੁਣ ਆ ਕਰ ਲਿਆ ਨਾ, ਤੁਸੀਂ ਹੁਣ ਚਾਹ ਪੀਓ। ਨਹੀਂ ਚਾਹ ਪੀਓ, ਚਾਹ ਬਣਾ ਉੱਠ ਕੇ ਸਰੈਣ। ਭਾਵੇਂ ਇਹਨੇ ਨਹੀਂ ਪੀਣੀ, ਇਹਨੇ ਗੋੜੀ ਪੀਣੀ। ਬਹੁਤ ਪੀਂਦਾ ਵਾ, ਫਿਰ ਤੁਹਾਨੂੰ ਨਹੀਂ ਪੀਣੀ ਪੈਣੀ। ਨਹੀਂ ਮੈਂ ਵਾਕਈ ਨਹੀਂ ਚਾਹ ਪੀਣੀ, ਮੇਰੇ ਕਾਫੀ ਬਣਾ ਦੇ ਥੋੜੀ ਜੀ। ਕਾਫੀ ਸਾਰੀ ਨਹੀਂ ਅਸੀਂ ਇੱਥੇ ਲਿਆਂਦੀ ਕੋਈ ਸ਼ੈ। ਉਸਨੇ ਚਾਹ ਤੇ ਲਾਤਾ ਘਰ ਸੂਬੋ ਟਾਈਮ ਘਰਦਿਆਂ ਨੇ ਇਹਨੂੰ ਤੇ ਲਾਇਆ ਅਸੀਂ। ਅਨਾਰ ਦੇ ਜੂਸ ਤਾਂ 4 ਦਿਨ ਹੋ ਗਏ ਗਲਾਸ ਪੀਤੋਂ ਤਰਸ ਗਿਆ। ਅਨਾਰ ਪੀ ਕੇ ਨਾ ਮੇਰਾ ਤੁਹਾਨੂੰ ਪਤਾ ਲਾਲੀ ਵੇਖੋ ਭਾਵੇਂ ਅੱਖਾਂ ਲਾਲ ਆ ਇਹਦੀਆਂ ਭਾਵੇਂ। ਹਾਂ ਬਿਲਕੁਲ। ਇਹਦਾ ਟੈਸਟ ਕਰਾਈਏ ਭਾਵੇਂ। ਚਲੋ ਯਾਰ ਅੱਲਾਹ ਹਾਲਾਤ ਬਿਹਤਰ ਕਰੇਗਾ ਤੇ ਫਿਰ ਇਨਸ਼ਾਅੱਲਾ ਇਹਨੂੰ ਕੱਢਾਂਗੇ ਇੱਥੋਂ। ਤੁਸੀਂ ਅਨਾਰ ਦੇ ਜੂਸ ਵਾਲਾ ਇੱਥੇ ਲਵਾ ਲਓ। ਮੈਂ ਤੇ ਆਪ ਅਨਾਥ ਆ। ਰਾਤ ਪੈ ਗਈ ਆ ਜੀ ਤੇ ਜਨਾਬ ਇਹ ਮਿੱਠਾਪੁਰੀਆ ਬੈਠਾ। ਰਾਤ ਪੈ ਗਈ ਹੈ ਤੇਰੇ। ਤੇ ਨਾਜ਼ਰੀਨ ਅਸੀਂ ਉਹਨੇ ਟੀਵੀ ਵੇਖ ਰਹੇ ਸਾਂ ਤੇ ਉਹਦੇ 'ਚ ਬਹੁਤ ਖੁਸ਼ੀ ਹੋਈ ਕਿ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਸਾਹਿਬ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਹੁੰਦਾ ਨਾ, ਹਾਂਜੀ ਹਾਂਜੀ,
ਉਹ ਜਿਹੜੇ ਨੇ ਤੁਸੀਂ ਤੇ ਸਿਰਫ ਪ੍ਰਾਈਮ ਚਾਹ ਹੀ ਪੀਤੀ ਅਜੇ ਤੱਕ। ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਬੈਠੇ ਨੇ ਔਰ ਲੋਕ ਬੜਾ ਦਿਲ ਖੋਲ ਕੇ ਇਮਦਾਦ ਕਰ ਰਹੇ ਨੇ, ਕਰੋੜਾਂ ਰੁਪਈਆ। ਤੇ ਮਿੱਠਾ ਜੀ ਕੀ ਕਹੋਗੇ ਇਸ ਬਾਰੇ 'ਚ? ਭਾਈ ਨਗਰ ਇਹ ਬਹੁਤ ਅੱਛੀ ਗੱਲ ਆ। ਅੱਲਾਹ ਤਾਲਾ ਇਸ ਵਬਾ ਤੋਂ, ਇਸ ਬਿਮਾਰੀ ਤੋਂ, ਇਸ ਅਜ਼ਾਬ ਤੋਂ ਸਾਨੂੰ ਜਲਦੀ ਛੁਟਕਾਰਾ ਦਿਲਵਾਏ ਤੇ ਸਾਡੀ ਆਮੀਨ। ਕੌਮ ਜਿਹੜੀ ਹੈ, ਸਾਡਾ ਮੁਲਕ ਜਿਹੜਾ ਦੁਬਾਰੇ ਹਰਿਆ ਭਰਿਆ ਹੋਵੇ। ਅਗਰ ਭਾਈ ਮੈਂ ਬੈਠਾ ਤਾਂ ਮੈਨੂੰ ਕੋਈ ਪੈਸਾ ਪੂਆ ਆਊਗਾ? ਕਿੱਥੇ ਬੈਠੇ ਤੂੰ? ਇੱਥੇ ਕੋਈ ਕੁਰਸੀ ਡਾਲ ਕੇ ਆਪੇ ਬੈਠ ਨਹੀਂ ਰੋਡ ਤੇ ਬਹਿ ਜਾ, ਤੈਨੂੰ ਬੇਭਾ ਪੈਸੇ ਆਉਣ। ਕਪੜਾ ਵਿਛਾ ਕੇ। ਹਾਂ ਰਾਈਬਿੰਡ ਚ ਇਦਾਂ ਦੇ ਬੱਚੇ ਨਾ ਸਿਰਫ ਮਸਵਾਕਾਂ ਵੇਚਦੇ ਆ, ਕੋਈ ਤਲਕ ਨਹੀਂ ਉਹਨਾਂ ਤਬਲੀਗ ਨਾਲ, ਆਪਣਾ ਸੀਜ਼ਨ ਲਾ ਕੇ ਘਰ ਆ ਜਾਂਦੇ। ਅੱਛਾ, ਇਹੋ ਜਿਹੇ ਬੱਚੇ ਰਾਈਵੈਂਟ ਕਿੱਦਾਂ ਜਾਂਦੇ ਨੇ ਤੇ ਉੱਥੇ ਜਾ ਕੇ ਸਿਰਫ ਮਸਵਾਕਾਂ ਵੇਚ ਕੇ ਵਾਪਸ ਆ ਜਾਂਦੇ ਆ, ਮਤਲਬ ਤਬਲੀਗ ਨਾਲ ਤਲਕ ਹੀ ਕੋਈ ਨਹੀਂ ਹਾਂ, ਹੁੰਦਾ। ਤੇ ਇੱਥੇ ਐਮ ਮੌਜੂਦ ਚ ਐਵੇਂ ਟੋਪੀਆਂ ਤੇ ਤਸਵੀਰਾਂ ਲੈ ਜਾਂਦੇ ਨੇ। ਲੰਬਾ ਸੂਟ ਪਾ ਕੇ, ਟੋਪੀ ਪਾ ਕੇ ਭਾਈ ਜਦੋਂ ਇਦਾਂ ਦੇ ਬੰਦੇ ਜਾਣੇ ਫੇ ਟੋਪੀਆਂ ਤੇ ਵੀ ਜਾਣੀਆਂ ਹੀ ਆ ਉੱਥੇ। ਆਹੋ, ਮਤਲਬ ਬਾਂਹ ਦੇ ਵਿੱਚ ਦਿਲ ਕਰੇ ਤੇ 750 ਤਸਵੀਰ ਪਾਈ ਤੇ ਲੋਕ ਕਹਿ ਰਹੇ ਨੇ ਪਤਾ ਨਹੀਂ ਕਿੰਨਾ ਮਾਸ਼ਾਅੱਲਾ ਜੀ। ਨਹੀਂ ਭੈਣ, ਮੈਂ ਵੇਚ ਰਿਹਾ, ਲੈਣੀ ਹੈ। ਇੱਕ ਵਾਰੀ ਤੇ ਭੈਣ ਮੈਂ ਗਿਆ, ਮੈਨੂੰ ਉਹਨਾਂ ਨੇ ਵੜਨ ਹੀ ਨਹੀਂ ਦਿੱਤਾ, ਕਹਿੰਦੇ ਮਸਤ ਆ ਇੰਨੀਆਂ ਤਸਵੀਰਾਂ ਲਈ ਫਿਰਦੇ ਆ। ਔਰ ਟੋਪੀ ਦਾ ਤਸਵੀਰ ਵੇਚਣ ਦਾ ਤਰੀਕਾ ਬੜਾ, ਇਹ ਫ੍ਰੀ ਸਬੀਲਿਲlah, ਮੈਂ ਤਾਂ ਕੋਈ ਪੈਸਾ ਲੈਣਾ। ਫ੍ਰੀ ਸਬੀਲਿਲlah ਫ੍ਰੀ ਸਬੀਲਿਲlah ਦੇ ਰਿਹਾ ਵਾ, ਫ੍ਰੀ ਸਬੀਲਿਲlah ਵਾ, ਤਾਂ ਕੋਈ ਪੈਸਾ ਨਹੀਂ ਦੇ ਰਿਹਾ। ਹਾਂ ਬਸ ਇਹਦਾ ਹਦੀਆ 300 ਰੁਪਇਆ ਵਾ। ਹਾਂ, ਹਦੀਆ। ਹਾਂ ਵਾਹ, ਇਹ ਹਦੀਆ ਕਹਿ ਕੇ ਤੇ ਉਹਦਾ ਅਧਿਆ ਹਦੀਆ, ਉਹਦੇ ਚੋਂ ਅਧੀਆ ਦਾ ਵੀ ਮਾਲ ਨਹੀਂ ਹੁੰਦਾ। ਮੈਂ ਵਾਰਸ ਬਣੀ ਦਾ। ਅੱਛਾ, ਹੁਣ ਤੂੰ ਕੀ ਕਹਿ ਰਿਹਾ ਸੀ ਕਿ ਤੂੰ ਬੈਠਿਆ ਕਰ? ਅਗਰ ਮੈਂ ਬੈਠਾ ਇਸ ਤਰ੍ਹਾਂ ਹੀ ਤੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਵਾਸਤੇ ਪੈਸੇ ਇਕੱਠੇ ਕਰਾਂ। ਨਹੀਂ, ਤੂੰ ਆਪਣੇ, ਉਹਨਾਂ ਨੇ ਤੇ ਕਰ ਲਿਆ, ਤੂੰ ਆਪਣੇ ਵਾਸਤੇ ਕਰਨਾ। ਮਤਲਬ ਤੂੰ ਉਹਨਾਂ ਨੂੰ ਕਹਿੰਦੇ ਜੀ ਮੈਂ ਮਕਾਨ ਬਣਾਉਣਾ ਵਾ, ਮੈਂ ਮੋਟਰ ਕਾਰ ਲੈਣੀ ਆ। ਆਹੋ ਇਸ ਤਰ੍ਹਾਂ ਤੇ ਆਖਰ ਅਸੀਂ ਨਾਦਰੀਨ ਟਰਾਈ ਕਰਦੇ ਇਹਨੂੰ ਭਾ ਕੇ ਨਾ, ਕਿ ਦੇਖਦੇ ਕਿੰਨਾ ਇਹਨੂੰ ਕੀ ਲੋਕੀ ਦਿੰਦੇ ਨੇ। ਲਓ ਅੱਜ ਅਸੀਂ ਵੀ ਚੰਦਾ ਇਕੱਠਾ ਕਰਾਂਗੇ। ਲਓ ਤੁਸੀਂ ਅੱਲਾ ਦੀ ਰਹਿਮਤ ਹੈ, ਤੁਸੀਂ ਦੇਖਿਓ ਸਹੀ ਇਨਸ਼ਾਅੱਲਾ। ਮੈਂ ਬਹਿਨਾ ਵਾ ਜਨਾਬ, ਸਾਨੂੰ ਸਾਡਾ ਆਵਾਮ ਸਾਡੀ ਪਿਆਰ ਲਓ ਜੀ ਨਾਦਰੀਨ, ਅਸੀਂ ਲਾਈਵ ਕਾਲ 'ਚ ਬਹਿਨੇ ਆ ਤੇ ਮਿੱਠੇ ਨੂੰ ਕਾਲਾਂ ਆਉਣੀਆਂ ਤੇ ਦੇਖਦੇ ਆ ਕਿੰਨੇ ਕੁ ਪੈਸੇ ਮਿੱਠੇ ਨੂੰ ਆਉਂਦੇ। ਚਲੋ ਜੀ, ਲਓ ਜੀ ਨਾਦਰੀਨ, ਅਸੀਂ ਆ ਜਿਹੜਾ ਇੱਕ ਛੋਟਾ ਜਿਹਾ ਚੰਕ ਪੇਸ਼ ਕਰਨ ਲੱਗਿਆ। ਹੁਣੇ ਆਈਡੀਆ ਆਇਆ ਸੀ ਤੁਹਾਡੇ ਸਾਹਮਣੇ ਪਹਿਲੇ ਜਦੋਂ ਬੈਠੇ, ਤੇ ਇਹਦੇ 'ਚ ਤੁਸੀਂ ਬਿਲਕੁਲ ਇਹ ਨਹੀਂ ਸੋਚਣਾ ਕਿ ਯਾਰ ਅਸੀਂ ਕਿਸੇ ਦੀ ਕੋਈ ਦਿਲਜ਼ਾਰੀ ਕਰ ਰਹੇ ਹਾਂ। ਅਸੀਂ ਜਸਟ ਫਨ ਕ੍ਰੀਏਟ ਕੀਤਾ। ਉਹਦੇ ਲਈ ਸਾਨੂੰ ਇੱਕ ਟੌਪਿਕ ਲੱਭ ਗਿਆ ਤੇ ਅਸੀਂ ਉਹਨੂੰ ਯੂਜ਼ ਕਰਕੇ ਅਸੀਂ ਜਸਟ ਫਨ ਕ੍ਰੀਏਟ ਕੀਤਾ। ਬਾਕੀ ਜਿਹੜਾ ਸਾਡੇ ਇਮਰਾਨ ਖਾਨ ਸਾਹਿਬ, ਜਿਹਨਾਂ ਲੋਕਾਂ ਨੇ ਸਾਨੂੰ ਸਾਡੀ ਕੌਮ ਤੇ ਇਹ ਮਿਹਰਬਾਨੀ ਕੀਤੀ, ਉਹਨਾਂ ਦੀਆਂ ਨਸਲਾਂ ਤੇ ਉਹਨਾਂ ਨੇ ਅਹਿਸਾਨ ਕੀਤਾ। ਉਹ ਕਿਸ ਤਰ੍ਹਾਂ ਕਿ ਅਗਰ ਅੱਜ ਕਰੋਨਾ ਤੋਂ ਜਾਨਾਂ ਬਚਣਗੀਆਂ, ਲੋਕ ਬਚਣਗੇ, ਤਾਂ ਉਹਨਾਂ ਦੀਆਂ ਨਸਲਾਂ ਵਧਣਗੀਆਂ ਔਰ ਉਹਨਾਂ ਤੇ ਉਹਨਾਂ ਦਾ ਲੋਕਾਂ ਦਾ ਮੁਹੱਬਤ, ਪਿਆਰ, ਅਹਿਸਾਨ, ਹਮਦਰਦੀ ਉਹਨਾਂ ਨੇ ਕੀਤੀ ਹੈ। ਉਹ ਸਾਡੇ ਸਿਰ ਮੱਥੇ ਤੇ ਸਾਡੇ ਸਾਰਿਆਂ ਵੱਲੋਂ, ਸਾਡੇ ਪੂਰੇ ਪਾਕਿਸਤਾਨ ਵੱਲੋਂ ਉਹਨਾਂ ਲੋਕਾਂ ਦਾ ਬਹੁਤ ਸ਼ੁਕਰੀਆ। ਖਾਸ ਤੌਰ ਤੇ ਇਮਰਾਨ ਖਾਨ ਸਾਹਿਬ ਦਾ ਬਹੁਤ ਸ਼ੁਕਰੀਆ, ਜਿਨ੍ਹਾਂ ਜਿਹੜੇ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ। ਔਰ ਅਸੀਂ ਤੇ ਇਹ ਹੀ ਕਹਿ ਸਕਾਂਗੇ ਕਿ ਤੁਸੀਂ ਆਪਣਾ ਬਹੁਤ ਬਹੁਤ ਖਿਆਲ ਰੱਖੋ। ਔਰ ਇਹ ਜਿਹੜਾ ਚੰਕ ਅਸੀਂ ਹੁਣ ਕਰਨ ਲੱਗੇ, ਜਿਹੜਾ ਹੁਣ ਤੁਸੀਂ ਦੇਖੋਗੇ, ਇਹਦੇ ਤੇ ਪਲੀਜ਼ ਤੁਹਾਡੀ ਮਿਹਰਬਾਨੀ ਆ। ਮਤਲਬ ਇਹਨੂੰ ਉਸ ਤਰ੍ਹਾਂ ਨਹੀਂ ਦੇਖਣਾ। ਉੱਦਾਂ ਤਨਕੀਦ ਅਗਰ ਕਰਨੀ ਹੈ ਤੇ ਉਹ ਤੇ ਤੁਸੀਂ ਜਿਸ ਅੱਲਾ ਮਾਫੀ ਦੇਵੇ ਜਿਸ 'ਚ ਮਰਜ਼ੀ ਕਰ ਲਓ, ਲੇਕਿਨ ਇਹ ਜਸਟ ਫਨ ਆ, ਸਿਰਫ ਫਨ ਆ, ਇਸ ਤੋਂ ਇਲਾਵਾ ਕੁਛ ਨਹੀਂ। ਇਹ ਫਨ ਆ, ਹੋਰ ਇਹ ਕੀ ਆ, ਕੀ ਹੈ, ਕੁਛ ਵੀ ਨਹੀਂ। ਬਹੁਤ ਸ਼ੁਕਰੀਆ ਤੁਹਾਡਾ। ਗੱਲ ਇਹ ਹੈ ਜੀ ਕਿ ਹੁਣੇ ਤੁਸੀਂ ਸੁਣਿਆ ਕਿ ਮਿੱਠਾ ਸਾਹਿਬ ਨਾਲ ਅਸੀਂ ਟਰਾਈ ਕਰਨ ਲੱਗੇ ਹਾਂ। ਮਿੱਠਾ ਸਾਹਿਬ ਨੂੰ ਵੀ ਬਹੁਤ ਲੋੜ ਆ ਪੈਸਿਆਂ ਦੀ, ਇਮਦਾਦ ਦੀ। ਤੇ ਕੀ ਤੁਹਾਡਾ ਕਿੰਨੇ ਕੁ ਪੈਸੇ ਚਾਹੀਦੇ, ਕੀ ਹੋਣ ਵਾਲਾ, ਜ਼ਰਾ ਦੱਸੋ ਮੈਨੂੰ ਪਹਿਲੇ। ਪੈਸੇ ਤੇ ਕੋਈ ਏਡੇ ਜ਼ਿਆਦਾ ਨਹੀਂ ਚਾਹੀਦੇ। ਹਾਂਜੀ, ਪੈਸੇ ਤੇ ਮੈਨੂੰ ਥੋੜੇ ਜਿਹੇ ਚਾਹੀਦੇ ਆ। ਤਕਰੀਬਨ ਛੱਤ ਵੀ ਰਹਿੰਦੀ ਮਕਾਨ ਦੀ ਪਾਉਣ ਵਾਲੀ, ਅੱਛਾ, ਤੇ ਚਾਰੇ ਦੀਵਾਰਾਂ ਵੀ ਰਹਿੰਦੀਆਂ, ਅੱਛਾ, ਤੇ ਜਗ੍ਹਾ ਜਿਹੜੀ ਆ ਉਹ ਤੇ ਅੱਲਾ ਦੀ ਰਹਿਮਤ ਨਾਲ ਲੈ ਹੀ ਦੇਣੀ ਮੈਨੂੰ ਆਵਾਮ ਨੇ। ਹਾਂ ਠੀਕ ਹੋ ਗਿਆ। ਤੇ ਬਾਕੀ ਸਾਜ਼ੋ ਸਮਾਨ ਜਿਹੜਾ ਸ਼ਾਦੀ ਵੀ ਕਰਨੀ, ਉਹਦੇ ਵਾਸਤੇ ਵੀ ਕੋਈ 47-48 ਲੱਖ ਰੁਪਏ ਦੀ ਜ਼ਰੂਰਤ ਆ। ਅੱਛਾ ਜੀ, 48 ਲੱਖ ਰੁਪਈਆ ਤੁਹਾਨੂੰ ਚਾਹੀਦਾ ਵਾ। ਹਾਂਜੀ, ਇਹ ਹੁਣ ਤੁਸੀਂ ਦੇਖੋ ਨਾਜ਼ਰੀਨ, ਤੁਸੀਂ ਇਮਰਾਨ ਖਾਨ ਸਾਹਿਬ ਨੂੰ ਵੀ ਕਰੋੜਾਂ ਰੁਪਈਆ ਮਤਲਬ ਸਾਡੇ ਮੁਲਕ ਵਾਸਤੇ ਇਕੱਠਾ ਹੋਇਆ, ਤੇ ਅੱਲਾ ਹੋਰ ਕਰੇ। ਤੇ ਇਹ ਜਿਹੜਾ ਆਪਣਾ ਕੀ ਇਹਨੂੰ ਕਹਿੰਦੇ ਨੇ, ਮਿੱਠਾ ਸਾਹਿਬ ਵੀ ਸਾਡੇ ਸ਼ਹਿਰੀ ਨੇ, ਇਹਨਾਂ ਨੂੰ ਵੀ ਚਾਹੀਦਾ ਕੁਛ। ਤੇ ਬਿਸਮਿਲ੍ਲਾ ਕਾਲ, ਤੁਹਾਡਾ ਨੰਬਰ ਚੱਲ ਰਿਹਾ ਥੱਲੇ, ਤੇ ਤੁਸੀਂ ਕਾਲਾਂ ਕਰਨੀਆਂ ਨੇ ਤੇ ਤੁਸੀਂ ਉੱਤੇ ਮਤਲਬ ਜੋ ਵੀ ਤੁਸੀਂ ਹਸਬੇ ਤੁਹਾਨੂੰ ਬਣਦਾ ਤੁਸੀਂ ਦਿਓ। ਪਿਆਰ ਕਰਦੇ ਮੇਰੇ ਨਾਲ, ਇਨਸ਼ਾਅੱਲਾ ਮੈਨੂੰ ਉਮੀਦ ਆ ਕਿ ਅੱਛਾ, ਕੋਈ ਹੋਰ ਵੀ ਕੋਈ ਚੀਜ਼, ਕੋਈ ਐਸੀ ਕੋਈ ਮਤਲਬ ਲੈਣ ਵਾਲਾ ਤਾਂ ਬੜਾ ਕੁਛ ਹੈ, ਲੇਕਿਨ ਵੀ ਬਿਸਮਿਲ੍ਲਾ ਹੋਲਣ ਤੇ ਫਿਰ ਮੈਂ ਆਸਤਾ ਯਕਦਮ ਦੱਸ ਕੇ ਆਵਾਮ ਨੂੰ ਡਰਾਉਣਾ ਨਹੀਂ ਚਾਹੁੰਦਾ। ਓਕੇ, ਮੈਂ ਕਹਿੰਦਾ ਆਸਤਾ ਸਾਡਾ ਕਾਲ ਆ ਗਈ ਪਹਿਲੀ। ਬਿਸਮਿਲ੍ਲਾ। ਦੇਖੋ ਲੋਕੀ ਕਿੰਨਾ ਤੁਹਾਡਾ ਮੁਹੱਬਤ ਕਰਦੇ ਨੇ, ਇਹ ਅੱਲਾ ਦਾ ਕਰਮ ਆ। ਤਰਸਦੇ ਪਏ ਨੇ ਕਿ ਯਾਰ ਮਿੱਠਾ ਕਿਤੇ ਸਾਨੂੰ ਕੋਈ ਆਰਡਰ ਲਾਵੇ। ਤੁਹਾਡਾ ਪਿਆਰ ਆ, ਆਵਾਮ ਦਾ ਪਿਆਰ ਆ ਜਿਹੜਾ ਸਾਰਾ ਜੀ ਜੀ ਫੈਲਿਆ ਹੋਇਆ। अस्सलाम वालेकुम जी। ਵਾਲੇਕੁਮ ਸਲਾਮ ਜਨਾਬ। कौन साहब जी ਸਾਡੇ ਨਾਲ? ਮੈਂ ਜਨਾਬ ਡਾਕਟਰ ਅਨੀਸੁਰ ਰਹਿਮਾਨ ਇਟਲੀ ਤੋਂ ਜੀ। ਡਾਕਟਰ ਅਨੀਸੁਰ ਰਹਿਮਾਨ ਇਟਲੀ। ਉਹ ਭਾਈ ਇਟਲੀ ਤੋਂ ਤੁਸੀਂ ਬਚੇ ਜੇ? ਹਾਂਜੀ ਯਾਰ, ਮੈਂ ਉਹਦੇ ਲਾਗੇ ਇੱਕ ਇਟਲੀ ਦਾ ਪਿੰਡ ਆ ਜੀ, ਮੈਂ ਉੱਥੋਂ ਮਤਲਬ ਕਿ ਬੋਲ ਰਿਹਾ ਜੀ। ਇਟਲੀ 'ਚ ਤਾਂ ਭਾਈ ਮੈਂ ਸੁਣਿਆ ਉੱਥੇ ਤੇ ਅੱਲਾ ਮਾਫੀ ਦੇਵੇ ਕਰੋਨਾ ਨੇ ਅਖੀਰ ਕੀਤੀ ਪਈ ਆ। ਹਾਂਜੀ ਹਾਂਜੀ ਬਾਜੀ, ਉਹ ਬੇਇਹਤਿਆਤੀਆਂ ਦਾ ਨਤੀਜਾ ਜਨਾਬ। ਅੱਛਾ ਸਰ, ਤੁਸੀਂ ਇਹ ਦੱਸੋ ਵੀ ਹੁਣ ਤੁਸੀਂ ਮਾਮਲਾ ਸੁਣ ਲਿਆ ਸਾਰਾ? ਹਾਂਜੀ ਹਾਂਜੀ। ਇਹ ਮਿੱਠਾਪੁਰੀਆ ਸਾਹਿਬ ਜਿਹੜੇ ਨੇ ਇਹ ਮਤਲਬ ਇਹ ਕਾਪੀ ਕਰ ਰਹੇ ਨੇ ਆਪਣੀ ਵੱਲੋਂ ਇਮਰਾਨ ਖਾਨ ਦੀ, ਤੇ ਇਮਰਾਨ ਖਾਨ ਨੇ ਤਾਂ ਮੁਲਕ ਵਾਸਤੇ ਇਕੱਠੇ ਕੀਤੇ, ਸਾਡੇ ਵਾਸਤੇ, ਸਾਡੇ ਗਰੀਬਾਂ ਵਾਸਤੇ, ਜਿਹੜੇ ਮੁਲਕ ਦੇ ਹਾਲਾਤ ਵਾਸਤੇ। ਇਹਦੇ ਭੈਣ ਨੂੰ ਇਹ ਵੀ ਮਾੜਾ ਬੰਦਾ, ਇਹਦੇ ਘਰ ਦੀ ਇਹਨੂੰ ਲੋੜ ਪੈ ਗਈ, ਘਰ ਦੀ ਛੱਤ ਵੀ ਹੈ ਨਹੀਂ, ਥੱਲੇ ਫਿਰ ਦੀਵਾਰਾਂ ਵੀ ਹੈ ਨਹੀਂ। ਮੈਂ ਜਨਾਬ ਇਹਨਾਂ ਨੂੰ ਦਿਆਂਗਾ ਜੀ ਕੀ?
ਇੱਕ ਮਰਤਬਾਨ ਆ ਜੀ ਸ਼ੀਸ਼ੇ ਦਾ ਖਾਲੀ, ਉਹ ਮੈਂ ਜਨਾਬ ਇਹਨਾਂ ਨੂੰ ਭੇਜਾਂਗਾ, ਔਰ ਆਖਰੀ ਮਰਤਬਾਨ ਨਹੀਂ ਭੇਜਾਂਗਾ। ਅੱਛਾ, ਉਹਦੇ ਚ ਪੈਸੇ ਡਾਲਰ ਯਾਨੀ ਉੱਥੇ ਇਟਲੀ ਦੇ ਪੈਸੇ ਪਾ ਕੇ ਤੁਸੀਂ ਭੇਜੋਗੇ? ਨਹੀਂ ਨਹੀਂ ਜਨਾਬ, ਪੈਸੇ ਨਹੀਂ ਮੈਂ ਪਾ ਕੇ ਭੇਜਣੇ, ਮੈਂ ਕੱਲਾ ਤੇਲ ਭੇਜਣਾ, ਮੈਂ ਆਂਬੇ ਆਪ ਪਾਉਣ। ਭਾਜੀ ਮਾਸ਼ਾਅੱਲਾ, ਅੱਲਾਹ ਤਾਲਾ ਜਜ਼ਬਾ ਸਲਾਮਤ ਰੱਖੇ, ਤੁਸੀਂ ਇਟਲੀ ਤੋਂ ਬਚੇ ਕਿਉਂ? ਯਾਰ ਉਹ ਅੱਲਾ ਵਧੀ ਸੀ ਉਹਨਾਂ ਦੀ। ਨਹੀਂ ਨਹੀਂ, ਮੇਰੇ ਵਾਸਤੇ ਇਹਨਾਂ ਕੁਝ ਵਧਿਆ ਨਹੀਂ ਉਹਨਾਂ ਦੀ ਵਧੀ ਆ ਮਾਸ਼ਾਅੱਲਾ ਜੀ। ਉਹਨਾਂ ਚਲੋ ਦੇ ਉਹਨਾਂ ਦੇ ਨਾ ਅੰਦਰੋਂ ਜਿਸ ਤਰ੍ਹਾਂ ਦਿਲ ਨਹੀਂ ਵੱਜ ਜਾਂਦਾ, ਹਾਂਜੀ ਜਿਗਰ ਵੱਜ ਜਾਂਦਾ, ਗੁਰਦਾ ਵੱਜ ਜਾਂਦਾ, ਇਦਾਂ ਜਿਸਮ 'ਚ ਇੱਕ ਚੀਜ਼ ਹੁੰਦੀ ਉਹ ਇਹਨਾਂ ਦੀ ਕਾਫੀ ਵਧੀ ਹੈ, ਮਾਸ਼ਾਅੱਲਾ। ਚਲੋ ਔਰ ਉਹ ਬਾਹਰੋਂ ਹੀ ਨਜ਼ਰ ਆ ਜਾਂਦੀ, ਤੁਰੇ ਜਾਂਦੇ ਹੁਣ ਨਾ। ਅੱਛਾ ਅੱਛਾ ਹਾਂ ਅੱਛਾ। ਔਰ ਮਰਤਬਾਨ ਜੀ ਇੱਕ ਗੱਲ ਹੈ ਜੀ, ਜੀ ਜੀ, ਉਹਦਾ ਟੱਕਣ ਨਹੀਂ ਹੈਗਾ ਜਨਾਬ। ਆਹ ਤਾਂ ਠੀਕ ਹੈ ਨਾ। ਚਲੋ ਖੈਰ ਬਿਸਮਿਲ੍ਲਾਹ ਕਰੀਏ। ਅੱਛਾ ਜੀ, ਇੱਕ ਮਰਤਬਾਨ, ਇੱਕ ਅਦਦ ਯਾਰ ਬੋਣੀ ਤੇ ਕਰਨਾ, ਹਾਂ ਚਲੋ ਸੋ ਠੀਕ ਆ। ਇੱਕ ਅਦਦ ਮਰਤਬਾਨ, ਇੱਕ ਮਰਤਬਾ ਜੀ, ਇੱਕ ਮਰਤਬਾ। ਇੱਕ ਮਰਤਬਾਨ। ਹਾਂ ਲਓ ਜੀ ਸਰ, ਬਹੁਤ ਹੋਰ ਕੋਈ ਚੀਜ਼ ਸਰ? ਔਰ ਨਹੀਂ ਜੀ, ਬਸ ਉਹ ਤਾਂ ਥੱਲੇ ਨਾ ਇੱਕ ਮੋਰੀ ਵੀ ਹੋਈ ਹੈ ਮਰਤਬਾਨ ਤੇ ਹਾਂਜੀ ਹਾਂਜੀ। ਲੱਤਾਂ ਵੀ ਲੱਗੀਆਂ ਦੋ? ਓਕੇ ਜੀ। ਨਹੀਂ ਮਾਸ਼ਾਅੱਲਾ, ਐਡਾ ਡੈਮੇਜ ਮਰਤਬਾ ਤੁਸੀਂ ਮੈਨੂੰ ਦੇ ਉੱਥੇ ਤੂੰ ਐਲਫੀ ਲਾ ਲਈ ਨਾ ਥੋੜੀ ਜੀ, ਆਉਣ ਤੇ ਦੇ ਨਾ। ਨਹੀਂ ਚਲੋ ਅਚਾਰ ਨਾ ਪਾਇਆ, ਮੈਂ ਉਹ 'ਚ ਕੋਲੇ ਪਾ ਲਿਆ ਕਰੂੰ ਸਰਦੀਆਂ ਨੂੰ। ਉਹ ਤੂੰ ਕੋਲੇ ਹੋ ਕੇ ਪਾ ਲਈ ਜਿੱਦਾਂ ਹਾਂਜੀ ਥੱਲੇ ਰੱਖਣ ਵਾਸਤੇ। ਬਸ ਜੀ। ਲਓ ਮਾਸ਼ਾਅੱਲਾ ਜੀ ਸਰ, ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਸ਼ੁਕਰੀਆ ਤੁਹਾਡਾ। ਦੂਜੀ ਕਾਲ ਲੈਣੇ ਆ ਜਨਾਬ। ਨਹੀਂ ਦੂਜੀ ਕਾਲ ਲਵੋ। ਮਾਸ਼ਾਅੱਲਾ ਬਹੁਤ ਮਿਹਰਬਾਨੀ, ਸ਼ੁਕਰੀਆ ਪਨ, ਮੈਂ ਦਾ ਤਹਿ ਦਿਲ ਤੋਂ ਮਸ਼ਕੂਰ ਹਾਂ। ਬਹੁਤ ਸ਼ੁਕਰੀਆ ਪਨ ਤੁਹਾਡਾ, ਕਸਾ ਲਵੇਟੇ ਬਾਂਦਰ ਵਰਗਾ ਮੂੰਹ ਆ। ਨਹੀਂ ਤੁਸੀਂ ਮਾਸ਼ਾਅੱਲਾ ਬਹੁਤ ਇਮਦਾਦ ਕੀਤੀ, ਬਹੁਤ ਸ਼ੁਕਰੀਆ ਪਨ ਤੁਹਾਡਾ। ਲਓ ਜੀ ਦੂਜੀ ਕਾਲ, ਔਰ ਦੂਜੀ ਕਾਲ ਵੀ ਆ ਗਈ ਸਾਡੀ। ਕਾਲਾਂ ਤੇ ਕਾਲਾਂ ਵੱਜ, ਤੈਨੂੰ ਅੱਜ ਖਰਬਾਂ ਰੁਪਈਆ ਇਕੱਠਾ ਹੋਣਾ ਹੈ। अस्सलाम वालेकुम जी। ਵਾਲੇਕੁਮ ਸਲਾਮ ਜਨਾਬ। ਕੌਣ ਸਾਹਿਬ, ਕਿੱਥੋਂ ਬੋਲ ਰਹੇ ਜੀ? ਮੈਂ ਜੀ ਫੀਕਾ ਬੋਲ ਰਿਹਾ, ਕਰਿਆਨੇ ਵਾਲਾ। ਫੀਕਾ ਕਰਿਆਨੇ ਵਾਲਾ? ਹਾਂ ਹਾਂ। ਜਿਹੜੀ ਤੁਹਾਡੀ ਕਰਿਆਨੇ ਦੀ ਦੁਕਾਨ ਆ? ਜੀ ਜੀ, ਅੱਛਾ ਅੱਛਾ ਅੱਛਾ, ਮਤਲਬ ਛੋਟੀ ਮੋਟੀ ਦੁਕਾਨ ਆ ਜਾਂ ਵੱਡੀ ਦੁਕਾਨ ਆ? ਬਹੁਤ ਵੱਡੀ ਦੁਕਾਨ ਆ ਭਾਜੀ, ਅੱਛਾ, ਥੋਕ ਵਜਾ ਕੇ। ਮਾਸ਼ਾਅੱਲਾ ਹੋਲਸੇਲ। ਓਕੇ, ਲਓ ਜੀ ਥੋੜਾ ਹੋਲਸੇਲ ਹੋ ਕੇ ਨਾ ਤੇ ਸਾਨੂੰ ਦੱਸ ਦਿਓ ਵੀ ਤੁਸੀਂ ਕੀ ਦਿਓਗੇ ਇਹਨਾਂ ਨੂੰ। ਮੈਂ ਜਨਾਬ ਇਹਨਾਂ ਨੂੰ, ਮੇਰੇ ਕੋਲ ਪਾਪੜ ਹੁੰਦੇ ਨੇ ਜੀ ਦੁਕਾਨ 'ਚ, ਉਹ ਮੈਂ ਇਹਨਾਂ ਨੂੰ ਖਰਾਦ ਕਰਨੀ ਚਾਹੁੰਦਾ ਜਨਾਬ। ਸਰ ਪਾਪੜ ਤੇ ਇੱਥੇ ਹੁੰਦੇ ਤਾਂ ਕੋਈ ਹੋਰ ਚੀਜ਼ ਤੁਸੀਂ ਕੋਈ ਦੱਸੋ ਜਿਹੜੀ ਉਹਦੇ ਕੰਮ ਹੀ ਆਵੇ, ਹੋਰ ਕੋਈ ਚੀਜ਼ ਤੁਹਾਡੇ ਕੋਲ? ਹਾਂਜੀ ਹਾਂਜੀ ਜੀ, ਟੋਪੀ ਵਾਲੇ ਰਸ ਹੈ ਨੇ। ਟੋਪੀ ਵਾਲੇ ਰਸ ਗਰਮੀ 'ਚ ਕੀ ਕਰਨੇ ਨੇ ਭਾਵੇਂ ਨੂੰ, ਤਾਂ ਪਹਿਲਾਂ ਹੀ ਗਰਮੀ। ਨਹੀਂ ਭਾਜੀ, ਉਹ ਸ਼ਾਮ ਨੂੰ ਟੋਪੀਆਂ ਲਾ ਦਿੰਦੇ ਆ, ਤੇ ਫੇਰ ਕੀ ਕਰਦੇ ਆ? ਫਿਰ ਸਾਫਾ ਲੈ ਲੈਂਦੇ ਆ। ਨਹੀਂ ਪਾਪੜ ਹੀ ਠੀਕ ਨੇ। ਕਿੰਨੇ ਪਾਪੜ ਨੇ? 101। ਨਹੀਂ ਇਹਨੂੰ ਕਿੰਨੇ ਦੇਣੇ ਨੇ? ਇੱਕ। ਇਹ ਪੁੱਛ ਲਓ ਸਹੀ ਪਾਪੜ ਹੈ ਕਿ ਮੈਨੂੰ ਵੇਲਣਾ ਪੈਣਾ? ਜਿਹੜੇ ਪਾਪੜ ਵੇਲਣੇ ਨਹੀਂ ਨਹੀਂ, ਪਾਪੜ ਆਉਣ ਦੇ ਨਾ, ਕੁਛ ਨਾ ਕੁਛ ਆ ਹੀ ਰਿਹਾ ਨਾ। ਕੀ ਚੀਜ਼ ਦਾ ਕਰਾਉਂਦੇ ਉਹ ਯਾਰ ਕੁਛ ਨਹੀਂ ਹੁੰਦਾ, ਕੁਛ ਆ ਹੀ ਰਿਹਾ। ਜੀ ਬਹੁਤ ਸ਼ੁਕਰੀਆ ਜੀ। ਲੈ ਤੂੰ ਇਮਰਾਨ ਖਾਨ ਸਾਹਿਬ ਦੇ ਲਾਗੇ ਲਾਗੇ ਤੇ ਪਹੁੰਚ ਗਿਆ। ਮਾਸ਼ਾਅੱਲਾ ਪਿੱਛੇ ਰਹਿ ਕੀ ਗਿਆ? ਇੱਕ ਪਾਪੜ ਇੱਕ ਮਰਤਬਾਨ ਆ ਗਿਆ। ਹੋਰ ਗਿਆ ਕੀ ਪਿੱਛੇ ਚੱਲਿਆ? ਮਾਸ਼ਾਅੱਲਾ ਸਾਰੇ। ਅਗਲੀ ਕਾਲ ਜੀ। ਅਗਲੀ ਕਾਲ ਆ ਰਹੀ ਹੈ ਮੇਰੇ ਖਿਆਲ ਜ਼ਰਾ, ਤੇ ਹਿੰਮਤ ਨਹੀਂ ਛੱਡਣੀ। ਨਹੀਂ ਨਹੀਂ ਹਾਂਜੀ ਹਾਂਜੀ ਜੀ, ਕੌਣ ਜੀ? ਸਲਾਮ ਵਾਲੇਕਮ। ਵਾਲੇਕੁਮ ਸਲਾਮ ਜਨਾਬ, ਸਲੀਮ ਗੱਲ ਕਰ ਰਹੇ ਹਾਂ ਜੀ। ਸਲੀਮ ਸਾਹਿਬ? ਹਾਂਜੀ ਹਾਂਜੀ, ਲੋਧਰਾ ਤੋਂ ਲੋਧਰਾ ਜੀ। ਸਲੀਮ ਲੋਧਰਾ। ਇੱਕ ਮਰਤਬਾਨ ਇੱਕ ਪਾਪੜ। ਓਕੇ ਸਰ, ਜਲਦੀ ਜਰਾ ਦੱਸ ਦਿਓ ਕੀ ਤੁਸੀਂ ਦਿਓਗੇ। ਮਿੱਠਾ ਸਾਹਿਬ ਦਾ ਘਰ ਬਣਨ ਵਾਲਾ, ਦਰੋ ਦੀਵਾਰ ਬਣਨੀ ਆ, ਜਗ੍ਹਾ ਲੈਣੀ ਆ, ਸ਼ਾਦੀ ਕਰਾਉਣੀ ਆ, ਕਾਫੀ ਕੰਮ ਨੇ। ਸਾਰਾ ਤੁਹਾਡੇ ਭਰਾਵਾਂ ਦਾ ਹੀ ਆ, ਤੁਸੀਂ ਭਰਾਵਾਂ ਨੇ ਮਿਲ ਜੁਲ ਕੇ ਕਰਨਾ ਵਾ। ਮੈਂ ਮਾੜਾ ਬੰਦਾ ਦੇਖ ਲਓ, ਤੁਹਾਡੇ ਵਾਸਤੇ ਲੱਗੇ ਹੋਏ ਆ। ਹਾਂਜੀ ਹੁਕਮ। ਜੀ ਜੀ, ਮੈਂ ਮਜਬੂਰੀਆਂ ਸਮਝਦਾ ਜੀ, ਮੈਂ ਇਹਨਾਂ ਵਾਸਤੇ ਇੱਕ ਜੋਗਰ ਭੇਜ ਰਿਹਾ ਜੀ। ਹਾਂ ਨਹੀਂ ਨਹੀਂ, ਮਾਸ਼ਾਅੱਲਾ, ਇਹ ਠੀਕ ਹੈ। ਅੱਛਾ ਜੀ, ਜੋਗਰ ਡੱਬਾ ਤੁਸੀਂ ਡੱਬਾ ਸਮੇਤ ਭੇਜੋਗੇ? TCS ਕਰੋਗੇ ਤੇ ਫਿਰ ਡੱਬਾ ਨਵੇਂ ਜੋਗਰ ਕਿਉਂਕਿ ਖਰਾਬ ਹੋ ਜਾਣੇ ਨੇ ਇਦਾਂ। ਹਾਂ ਵੈਰੀ ਗੁੱਡ। ਨਹੀਂ ਨਹੀਂ ਜਨਾਬ, ਮੇਰੇ ਕੋਲ ਜੋਗਰ ਸੀ, ਉਹਦਾ ਇੱਕ ਪੈਰ ਗਵਾਚ ਗਿਆ। ਇੱਕ ਜਿਹੜਾ ਨਾ, ਉਹ ਮੈਂ ਇਹਨਾਂ ਨੂੰ ਭੇਜ ਰਿਹਾ। ਉਹ ਤਾਂ ਫਿਰ ਕਿਸੇ ਜੋਗਰ ਨਾਲ ਨਾ ਰਹੇ, ਉਹ ਸਾਡੇ ਜੋਗਰ ਹੀ ਰਹੇ। ਉਹ ਇੱਕ ਪੈਰ ਮਤਲਬ ਉਹ ਕੈਦੋ ਆ, ਉਹ ਹੀਰ ਦਾ ਚਾਚਾ। ਕੁਝ ਆਪਣੇ ਆਪ ਖਿਆਲ ਕਰੋ, ਤੁਸੀਂ ਸਾਡਾ ਮਜ਼ਾਕ ਉਡਾ ਰਹੇ। ਇੱਕ ਜੋਗ ਯਾਰ, ਇੱਕ ਤੇ ਲੈ ਨਾ, ਦੂਜਾ ਉਹਦੇ ਨਾਲ ਦਾ ਕਿਤੋਂ ਲੱਭ ਜਾਏਗਾ। ਖੈਰ ਆ, ਕੁਝ ਫੈਸ਼ਨ ਆ, ਠਹਿਰ ਜਾਓ। ਇੱਕ ਜੋਗਰ, ਮੇਰਾ ਨਾਮ ਜੋਗਰ, ਫਿਲਮ ਦੇਖੀ? ਠੀਕ ਆ ਜੀ, ਬਿਸਮਿਲ੍ਲਾ ਆਉਣ ਦਿਓ ਭਾਈ। ਇੱਕ ਜੋਗਰ। ਓਕੇ, ਸੈਜ਼ ਕੀ ਉਹਦਾ? ਸੈਜ਼ ਜਨਾਬ ਕੋਈ ਨਹੀਂ, ਉਹਦਾ ਜਿੱਦਾਂ ਦਾ ਪੈਰ ਉਹਦੇ 'ਚ ਪਾਓ ਉਦਾਂ ਦਾ ਸੈਜ਼ ਆਪਣਾ ਕਰ ਲੈਂਦਾ। ਆਪਣਾ ਬੜਾ ਅੱਛਾ ਜੋਗਰ ਆ। 6 7 8 9 ਸਾਰੇ ਹੀ ਨੰਬਰ ਉਹਦੇ 'ਚ ਸੈਜ਼ ਆ ਜਾਂਦਾ। ਮਤਲਬ ਕਿ 1.5 2 ਮਰਲੇ 'ਚ ਜੋਗਰ ਆ? ਨਹੀਂ ਨਹੀਂ, ਅਸੀਂ ਸਾਰੇ ਭਰਾਵਾਂ ਨੇ ਪੈਸੇ ਪਾ ਕੇ ਲਏ ਸੀ ਉਹ। ਤੇ ਫਿਰ ਬਾਕੀ ਭਰਾਵਾਂ ਨੂੰ ਪੁੱਛ ਲਓ, ਮੁੜ ਕੇ ਉਹ ਮਗਰ ਆ ਜਾਣ ਲੈਣ, ਕਿਉਂਕਿ ਤੁਹਾਡੇ ਕਾਫੀ ਹਿੱਸੇ ਪੈ ਗਏ ਨੇ ਜੋਗਰ 'ਚ। ਮਾਸ਼ਾਅੱਲਾ ਉਹ ਮਰਨ ਜੋਗਰ ਆ। ਆਹੋ, ਤੂੰ ਤਾਂ ਬਹੁਤ ਮਦਦ ਕਰਤੀ ਮੇਰੀ। ਹਾਂ। ਤੂੰ ਤਾਂ ਮੈਨੂੰ ਬੋਲਣ ਜੋਗਾ ਨਹੀਂ ਛੱਡਿਆ। ਨਹੀਂ ਪਤਾ ਕੀ ਗੱਲ ਆ, ਤੁਸੀਂ ਕਿਉਂਕਿ 7-8 ਭਾਈਵਾਲ ਨੇ ਉਸ ਜੋਗਰ 'ਚ ਭਰਾ, ਤੇ ਤੁਸੀਂ ਆਪਣੀ ਮਰਜ਼ੀ ਨਾਲ ਇਹਨੂੰ, ਤੁਹਾਡੇ ਹਿੱਸੇ ਦਿਲ ਕਰੇ ਤਸਮਾ ਹੁੰਦਾ ਹੋਵੇ ਇਕੱਲਾ, ਤੇ ਮੁੜ ਕੇ ਅਸੀਂ ਇੱਥੇ ਤਸਮਾ ਚੁੱਕਦੇ ਫਿਰੀਏ ਕਿ ਭਾਈ ਅਸੀਂ ਉਹਨੂੰ ਚੋਰੀ ਨਹੀਂ ਕੀਤਾ ਕਿਤੋਂ। ਆਹੋ ਯਾਰ ਲੈ ਆਉਣ ਹੀ ਦਿਆ ਨਾ ਕੁਛ। ਇੱਕ ਜੋਗਰ ਹੋ ਗਿਆ ਜੀ, ਇੱਕ ਪਾਪੜ ਹੋ ਗਿਆ, ਇੱਕ ਮਰਤਬਾਨ, ਇੱਕ ਮੋਰੀ ਵਾਲਾ ਸੁਰਾਖ ਵਾਲਾ। ਸੁਰਾਖ ਵਾਲਾ ਮਰਤਬਾਨ, ਢੱਕਣ ਤੋਂ ਬਗੈਰ ਵਾਲਾ। ਹਾਂਜੀ। 3 ਚੀਜ਼ਾਂ ਹੋ ਗਈਆਂ। ਅਗਲਾ ਬਿਸਮਿਲ੍ਲਾ। ਚੱਕਵਾਲ ਤੋਂ ਬੂਟਾ ਗੱਲ ਕਰ ਰਹੀ ਹੈ।
ਚੱਕਵਾਲ ਤੋਂ ਬੂਟਾ ਹਾਂ ਜੀ ਚੱਕਵਾਲ ਦਾ ਬੂਟਾ ਚਕਵਾਲ ਦੇ ਲੋਕ ਚੰਗੇ ਹੁੰਦੇ ਆ ਮੁਖਲਸ ਹੁੰਦੇ ਇਨਸਾਨੀ ਵਾਲੇ ਹਾਂਜੀ ਸਰ ਮੈਂ ਜਨਾਬ ਇਹਨਾਂ ਨੂੰ 12 ਸ਼ਲਵਾਰਾਂ ਕਮੀਜ਼ਾਂ ਦਾ ਅਤੀਆ ਦੇਣ ਦਾ ਐਲਾਨ ਕਰਦਾ। ਓਹੋ ਲੈ ਜੀ ਤੇਰੇ ਵਿਆਹ ਦੇ ਕੰਮ ਆਉਣਗੇ ਦਾਜ ਚ ਲੱਗਣਗੀਆਂ ਅੱਲਾ ਖੈਰ ਕਰੇ, ਹੈਂ? ਮਾਸ਼ਾਅੱਲਾ, 12 ਭਾਈ ਸਿਹਤ ਸ਼ਲਵਾਰਾਂ ਦੇਵੇ। ਕਮੀਜ਼ਾਂ 12 ਸ਼ਲਵਾਰਾਂ ਕਮੀਜ਼ ਲਿਖ ਲਵਾਂ ਜਾਂ ਤੁਸੀਂ ਉਹ ਚ ਕੋਈ ਨਹੀਂ ਲਿਖੋ ਲੇਕਿਨ ਇੱਕ ਥੋੜੀ ਜਿਹੀ ਗੱਲ ਸੁਣ ਲਓ। ਹਾਂਜੀ 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 ਨੇਫਿਆਂ ਤੋਂ ਬਗੈਰ ਲਿਖਣਾ, ਉਹਨਾਂ ਦੇ ਨੇਫੇ ਨਹੀਂ ਹੈ। ਨੇਫੇ ਹਾਂਜੀ ਜੀ ਨੇਫੇ। ਨੇਫਾ ਜਿਹਦੇ ਚ ਨਾਲਾ ਪਾਈਦਾ ਜੀ। ਅੱਛਾ ਤੁਸੀਂ ਉਹਦੀ ਜਗ੍ਹਾ ਕੋਈ ਦੂਜਾ ਨਵਾਂ ਸਟਾਈਲ ਕੀਤਾ ਹੋਏਗਾ ਹਾਂਜੀ ਕੀ ਇੱਕ ਚੀਗਮ ਨਾਲ ਭੇਜ ਰਿਹਾ ਜੀ, ਉਹ ਉੱਪਰੋਂ ਲਵੇਟ ਕੇ ਬੰਨ ਲਿਆ ਕਰਨ ਉਹਦੇ ਨਾਲ। ਚਿੰਗਮ सोनो चिगम कभी खुशी कभी चीगम ਚੀਗਮ ਉਠਾਣੇ ਕੇ ਲਈ ਮੈਂ ਤਾਂ ਜੀਏ ਜਾਊਂਗਾ ਭੈਣ ਪਤਾ ਕੀ ਗੱਲ ਆ ਉਹ ਮੈਂ ਉਹਨਾਂ ਨੂੰ ਕੋਈ ਦੱਸੋ ਜਿਹੜੀ ਅੱਛਾ 12 ਸ਼ਲਵਾਰਾਂ ਨੇਫੀਆਂ ਨਹੀਂ ਕਮੀਜ਼ਾਂ ਦੱਸਦਾ ਜੀ ਲੇਕਿਨ ਜਿਹੜੀ ਸ਼ਲਵਾਰ ਦੀ ਥੱਲੜੀ ਜੇਬ ਹੁੰਦੀ ਨਾ ਜੀ ਉਹਦੇ ਸਿਰਫ ਜ਼ਿਪ ਲੱਗੀ, ਕਪੜਾ ਹੈ ਨਹੀਂ ਥੱਲੇ। ਉਹ ਤੇ ਤੁਸੀਂ ਜ਼ਿਪ ਖੋਲ ਕੇ ਪੈਸੇ ਪਾਓਗੇ ਤਾਂ ਥੱਲੇ ਡੇਗ ਪੈਣਗੇ ਉਹ ਕਪੜਾ ਲਵਾ ਲਾਂਗੇ ਉਹ ਪੈਸੇ ਤੇ ਪਿਛਲੇ ਦੇ ਕੰਮ ਆਉਣਗੇ ਨਾ, ਮੇਰੇ ਕੰਮ ਤਾਂ ਨਾ ਆਏ। ਲਵਾ ਲਾਂਗੇ ਕਪੜਾ। ਅੱਛਾ ਹੋਰ ਕੋਈ ਮਸਲਾ ਉਹਨਾਂ ਚ ਹਾਂਜੀ ਨਹੀਂ ਕੋਈ ਨਹੀਂ। ਕਮੀਜ਼ ਠੀਕ ਆ ਆ ਕਮੀਜ਼ਾਂ ਠੀਕ ਨੇ, ਬਸ ਥੋੜਾ ਜਿਹਾ ਇੱਕ ਰੌਲਾ ਬਸ ਜੀ ਇਹ ਵਿੱਚੋਂ ਕਈਆਂ ਦੀਆਂ ਨਾ ਇੱਕ ਬਾਹਾਂ ਹੈ ਨਹੀਂ। 12 ਦੀਆਂ ਜਾਂ ਇੱਕ ਦੀ ਨਹੀਂ 6 ਦੀਆਂ ਸਜੀਆਂ ਹੈ ਨਹੀਂ, 6 ਦੀਆਂ ਖੱਬੀਆਂ। ਅੱਛਾ 6 ਦੀਆਂ ਬਾਹਾਂ ਇੱਧਰ ਹੈ ਨਹੀਂ 6 ਦੀਆਂ ਇੱਧਰਲੀਆਂ ਬਾਹਾਂ ਹੈ ਨਹੀਂ ਲਓ ਇਹ ਮੈਨੂੰ ਭਾਵੇਂ ਪਤਾ ਲੱਗ ਗਿਆ ਕਮੀਜ਼ਾ ਸ਼ਲਵਾਰਾ ਕਿੱਥੋਂ ਲੈ ਕੇ ਆਏ। ਕਿੱਥੋਂ ਇੱਥੇ ਬੰਬ ਚੱਲਿਆ ਨਾ, ਇਹ ਉੱਥੋਂ ਸਾਰਿਆਂ ਨੇ ਲਾ ਕੇ ਲੈ ਕੇ ਆਏ ਆ। ਯਾਰ ਕੀ ਬਕਵਾਸ ਕਰਨੇ ਆ, ਮਤਲਬ ਕਿ ਜ਼ਕਾਤ ਦੇਣ ਦਾ ਜ਼ਮਾਨਾ ਹੀ ਨਹੀਂ ਰਿਹਾ ਯਾਰ ਅੱਜ ਕੱਲ। ਅੱਛਾ ਹੁਣ ਤੁਸੀਂ 12 ਦੀਆਂ 12 ਦੇਣੀਆਂ ਨੇ ਵਿੱਚੋਂ ਹਾਂਜੀ 12 ਹੀ ਦੇਣੀਆਂ ਨੇ। 12 ਭੇਜਨੇ ਤੂੰ ਇੱਕ ਕੰਮ ਕਰੀ ਨਾ 12 ਸ਼ਲਵਾਰਾਂ ਨੇ ਨਾ 6 ਸ਼ਲਵਾਰਾਂ ਤੂੰ ਕਟਵਾ ਕੇ ਉਹਨਾਂ ਦੀਆਂ ਜੇਬਾਂ ਜੁਬਾਂ ਲਵਾ ਲਾ, ਨੇਫੇ ਬਣਵਾ ਲਾ। 6 ਕਮੀਜ਼ਾਂ ਦੀਆਂ ਇੱਧਰਲੀ ਬਾਂਹ ਲਵਾ ਕੇ ਨਾ ਤੇ 6 ਜਿਹੜੀਆਂ ਇੱਧਰਲੀਆਂ ਨਹੀਂ ਉਧਰ ਲਵਾ ਲਾ, ਇੱਧਰ ਲਵਾ ਕੇ ਇੱਧਰ ਲਵਾ ਕੇ 6 ਉੱਤੇ ਕਰ ਲਾ, ਬਾਹਾਂ ਥੱਲੇ ਕਰਕੇ ਜੇਬਾਂ ਲਵਾ ਕੇ ਕਪੜਾ 6 ਜ਼ਾਇਆ ਕਰਦੇ 6 ਪਾ ਕੇ 6 ਤੇਰੇ ਤਿਆਰ ਹੋ ਗਈ। ਮਾਸ਼ਾਅੱਲਾ ਬਹੁਤ ਸ਼ੁਕਰੀਆ ਜੀ, ਬਹੁਤ ਥੈਂਕ ਯੂ। ਕਹਿੰਦਾ ਸਦਕੇ ਦੇ ਕਛੂ ਕੋ ਮਿਲਗਾ ਤੁਹਾਡਾ ਮੂੰਹ, ਬਹੁਤ ਸ਼ੁਕਰੀਆ ਸਰ। ਸ਼ਲਵਾਰਾਂ ਕਮੀਜ਼ਾਂ ਇੱਕ ਮਰਤਬਾਨ ਪਾਪੜ ਤੇ ਜੋਗਰ। ਜੋਗਰ ਇੱਕ ਜੋਗਰ ਬਈ ਠੀਕ ਆ। ਨੈਕਸਟ ਕਾਲਰ ਲਵੋ ਭਾਣ। ਮਾਸ਼ਾਅੱਲਾ ਮੈਂ ਗੱਡੀ ਦਾ ਵੀ ਡਾਲੇ ਦਾ ਵੀ ਕਹਿਣਾ ਨਾ ਸਮਾਨ ਲੈ ਜਾਣਾ। ਡਾਲਾ ਮੈਂ ਇੱਥੇ ਮੰਗਾ ਦੇਣਾ ਜੀ। अस्सलाम वालेकुम जी, कोई आया कि नहीं? ਜੀ ਸਲਾਮ ਅਲੈਕਮ। आ गया जी सर। हाँ जी कौन साहब कितों? ਕਾਸ਼ਫ ਬੋਲ ਰਿਹਾ ਭਾਜੀ ਟੋਬਿਓ। काशफ टोबा। ਅਗਲੀ ਗੱਲ ਵੀ ਕਰ ਦੋਸਤਾ, ਸਾਨੂੰ ਪਤਾ ਹੀ ਤੂੰ ਕੀ ਦੇਣਾ। हाँ जी ਮੈਂ ਜੀ ਚੀਨੀ ਦੀ 100 ਬੋਰੀ ਦੀ ਇਮਦਾਦ ਕਰਨਾ ਚਾਹੁੰਦਾ। 100 बोरा अल्लाह ਐ ਮੈਂ ਤੈਨੂੰ ਇਸੇ ਤੋਂ ਕਹਿੰਦਾ ਸਰ ਸਬਰ ਕਰ। ਮਾਸ਼ਾਅੱਲਾ ਸਾਰੇ ਇਦਾਂ ਦੇ ਨਹੀਂ ਦੇ ਵਿੱਚ ਕੋਈ ਆਣਗੇ ਅੱਲਾ ਖੈਰ ਕਰੇਗਾ। 100 ਬੋਰਾ ਚੀਨੀ ਦਾ ਸਰ ਇਹ ਤੇ ਮਤਲਬ 100 ਕਿਲੋ ਵਾਲੀ ਬੋਰੀ ਇੱਕ ਬੋਰਾ ਹੁੰਦਾ, ਇੱਕ 50 ਕਿਲੋ ਵਾਲਾ ਤੋੜਾ ਹੁੰਦਾ, ਕਿਹੜਾ ਭੇਜੋਗੇ? ਭਾਜੀ ਮੈਂ ਬੋਰੇ ਭੇਜਣੇ ਖਾਲੀ, ਚੀਨੀ ਉਹਦੇ ਵਿੱਚ ਤੁਸੀਂ ਆਪ ਪਵਾਉਣੀ ਹੈ। ਕਹੋ ਆਉਣ ਦੇ ਕਹੋ 100 ਬੋਰਾ ਮਰੇ 100 ਰੁਪਏ ਦਾ ਵੀ ਇੱਕ ਬੋਰਾ ਹੋਵੇ 10000 ਰੁਪਏ ਦੇ ਹੋ ਗਿਆ। ਉਹ 100 ਬੋਰਾ ਮੈਂ ਲਾਸ਼ਾਂ ਪਾਵਾ ਸੁੱਟਣੀਆਂ। ਅੱਛਾ 100 ਬੋਰਾ ਤੁਸੀਂ ਜਿਹੜਾ ਭੇਜੋਗੇ ਉਹ ਨਵਾਂ ਬੋਰਾ ਭੇਜੋਗੇ? ਹਾਂਜੀ ਐ ਤਾਂ ਨਵਾਂ ਹੀ ਆ ਪਰ ਦੋਵਾਂ ਪਾਸੋਂ ਖੁੱਲਾ ਹੋਏਗਾ। ਲਓ ਹਾਂਜੀ ਯਾਨੀ ਆਰ ਪਾਰ ਵੀ ਉਹਦੇ ਦਿਸਦਾ ਸਾਰਾ ਕੁਝ, ਨਵੇਂ ਤੋੜੇ ਨੇ। यानी आर पार ਜੀ ਜੀ कभी यार कभी पार लगा तीरे नजर। ਉਹ ਬੋਰੇ ਨਹੀਂ, ਉਹ ਗੁਲਾਬ ਹੋਣੇ ਆ ਜਿਹੜੇ ਥੱਲੜੀਆਂ ਸਲਾ ਤੋਂ ਸਿੱਧੇ ਹੀ। ਇਹ ਭਾਵੇਂ ਮਾਫੀ ਦਿਓ, ਕੀ ਮਜ਼ਾਕ ਤੇ ਅਸੀਂ ਮਤਲਬ ਤੁਹਾਨੂੰ ਸਵਾ ਕੇ ਵਾਪਸ ਭੇਜਣੇ ਆ? ਨਹੀਂ ਭਾਜੀ ਉਹ ਸਾਡੇ ਵੱਲੋਂ ਅਮਦਾਦ ਤੁਹਾਨੂੰ। ਉਹ ਯਾਰ ਇਮਦਾਦ ਕਿਹੜੀ ਇਮਦਾਦ ਆ ਯਾਰ? ਚੱਲ ਠੀਕ ਆ ਖੈਰ ਕਿਸੇ ਕੋਲ ਸਬੂਤ ਹੀ ਹੁੰਦਾ ਥੋੜੇ ਬਹੁਤੇ ਤੇ ਵਿਕਣਗੇ ਨਾ। ਆ ਤੁਸੀਂ ਕਸਮ ਮੇਰਾ ਮਜ਼ਾਕ ਬਣਾਉਂਦਾ ਏ। 100 ਤੋੜਾ ਦੋਵਾਂ ਮੂੰਹ ਖੁੱਲੇ ਵਾਲਾ ਦੋਵਾਂ ਪਾਸੇ। ਓਕੇ ਯਾਰ ਮਿੱਠੇ ਯਾਰ ਤੂੰ ਗੁੱਸਾ ਨਾ ਕਰ, ਖੁਦਾ ਦਾ ਨਾਮ। ਨਹੀਂ ਮਾਸ਼ਾਅੱਲਾ ਮੈਂ ਤਾਂ ਪਰੇਸ਼ਾਨ ਹੋ ਗਿਆ। ਬੰਦੇ ਆਉਣਗੇ ਕਦੋਂ ਆਉਣਗੇ? ਆਉਣਗੇ ਕੱਲ ਆ ਗਿਆ। अस्सलाम वालेकुम जी। ਵਾਸਲਾਮ। ਹਾਂਜੀ ਵਾਲੇਕੁਮ ਸਲਾਮ। ਤੁਹਾਡੇ ਕੋਲ ਕੀ ਆ ਜੀ? ਤੁਹਾਡੇ ਕੋਲ ਵੀ ਲੈ ਲੈਣ ਦੀ ਜੁੱਤੀ, ਪੁਰਾਣਾ ਗੱਲਾ, ਟੁੱਟੀ ਸਾਈਕਲ, ਜੁੱਤੀ ਦਾ ਪੈਰ, ਪਾਪੜ, ਕੋ ਰਿਮੋਟ ਦੇ ਸੈੱਲ, ਕੋ ਰਿਮੋਟ ਦੇ ਬੈਕ ਸਾਈਡ ਤੇ ਬੈਠ, ਕੀ ਤੁਹਾਡੇ ਕੋਲ ਇਹੀ ਕੁਛ ਹੋਣਾ? ਮਾਫੀ ਦੇ ਦਿਓ ਭਾਣ, ਘੰਟਾ ਹੋ ਗਿਆ ਤੁਸੀਂ ਮੈਨੂੰ ਜ਼ਲੀਲ ਕਰਨ ਦਾ। ਯਾਰ ਤੂੰ ਅੱਗੇ ਤੇ ਦੇਖ ਲੈ ਕੌਣ ਆ। ਅੱਗੇ ਵੀ ਇਹੀ ਕੁਛ ਹੀ ਆ, ਪਿੱਛੇ ਕੀ? ਹੈਲੋ ਜੀ ਭਾਈ ਨੇ ਸੌਰੀ ਸਰ ਮਾਲਕ। अस्सलाम वालेकुम सर। ਸਾਹਿਬ ਜਨਾਬ ਇਹ ਤਾਂ ਜਜ਼ਬਾਤੀ ਹੋ ਗਏ ਨੇ। 1 ਲੱਖ ਰੁਪਈਆ। ਲੈ ਜੀ ਜੀ ਲੱਖ ਰੁਪਏ ਆ ਗਿਆ। ਮੈਂ ਤੈਨੂੰ ਕਹਿ ਤੇ ਮਾਫੀ ਮੰਗ ਪਹਿਲੇ ਜਿਹੜੀਆਂ ਗੱਲਾਂ। ਸੌਰੀ ਭਾਈਜਾਨ, ਜਿਹੜੀ ਮੈਂ ਆਪਣਾ ਜਿਹੜੇ ਲਫ਼ਾਜ਼ ਉਹਨੂੰ ਬੋਲੇ ਮੈਂ ਵਾਪਸ ਲੈਣਾ ਵਾ। ਮਾਜ਼ਰਤ ਸਰ, ਤੁਸੀਂ ਮਾਸ਼ਾਅੱਲਾ ਬਹੁਤ ਅੱਛੇ ਇਨਸਾਨ ਹੋ ਸਰ। ਥੋੜਾ ਜਿਹਾ ਨਾ ਮੈਂ ਬਸ ਇਮੋਸ਼ਨਲ ਹੋ ਗਏ ਸੀ ਸਰ, ਤੇਰਾ ਥੋੜਾ ਮਾੜਾ ਆਦਮੀ ਹੈ ਜੀ। 1 ਲੱਖ ਰੁਪਈਆ। ਅੱਛਾ ਹਾਂ ਜੀ 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 ਉਹ ਨਾ ਕੱਲ ਦਾ ਚੋਰੀ ਹੋ ਗਿਆ ਮੇਰਾ ਜਨਾਬ। ਅੱਛਾ ਹੋਰ ਵੀ ਹੋਣਗੇ ਤੁਹਾਡੇ ਕੋਲ ਉਸ ਤੋਂ ਇਲਾਵਾ? ਨਹੀਂ ਜਨਾਬ ਮੈਂ ਤੇ ਇਸ ਤੋਂ ਫੋਨ ਕੀਤਾ ਕਿ ਜਿਹੜੀਆਂ ਤੁਹਾਨੂੰ ਚੀਜ਼ਾਂ ਇਕੱਠੀਆਂ ਹੋ ਰਹੀਆਂ ਇਹ ਅੱਧੀਆਂ ਮੈਨੂੰ ਦੇ ਦਿਓ, ਮੈਨੂੰ ਵੀ ਬਹੁਤ ਲੋੜ ਆ। ਹਾਂਜੀ ਬਸ ਆ ਗਿਆ ਉਹਨਾਂ ਸ਼ਾਮਾਂ ਦਾ ਵੀ ਅੱਧ, ਉਹਨਾਂ ਦਾ ਵੀ ਗਾਹਕ ਆ ਗਿਆ। ਇਹਨੂੰ ਦੇ ਦਿਓ ਸਾਰਾ ਕੁਝ। ਤੂੰ ਵੀਰੇ ਆ ਕੇ ਮੇਰੇ ਵਾਲੀ ਜਗ੍ਹਾ ਤੇ ਬਹਿ ਜਾ। ਸਾਨੂੰ ਬਹੁਤ ਟਰੱਕਾਂ ਦੇ ਟਰੱਕ ਇਕੱਠੇ ਹੋਣ ਡਏ ਆ।
ਓਏ ਤੂੰ ਮੈਨੂੰ ਤਾਈਏ ਪੁਰਤਗਾਲ ਨੇ ਇਮਦਾਦ ਭੇਜਤੀ, ਉਹ ਤੋਂ ਵੀ ਅੱਖ ਰੱਖ ਲਿਆ ਤੂੰ। ਜਾ ਫੋਨ ਕੱਟ ਮੇਰਾ ਭਾਈ। ਯਾਰ ਤੂੰ ਖਿੱਚਦਾ ਕਿਉਂ ਪਿਆ ਵਾ? ਉਹ ਨਹੀਂ, ਇਹ ਤੇ ਵੀ ਆਦਤ ਨਜ਼ਰ ਰੱਖ। ਅੱਛਾ ਕੁਛ ਨਹੀਂ, ਠਹਿਰ, ਅਕਾਲ ਕੱਟੋ ਯਾਰ, ਨਥੀ ਕਰਾਓ, ਅਗਲਾ ਕਾਲ ਲਾ ਲੈਂਦੇ। ਹੈਲੋ ਹੈਲੋ, ਸਲਾਮ ਅਲੈਕਮ। ਵਾਹ ਸਲਾਮ ਇਦਾਂ ਕਰਦੇ ਆ ਜਿਵੇਂ ਅੱਲਾ ਮਾਫੀ ਦੇਵੇ, ਤੇ ਆਪਣਾ ਗੁਰਦਾ ਵੀ ਸਾਨੂੰ ਦੇ ਦੇਣਾ। ਬਹੁਤ ਜਾਨ ਨਸਾਰ ਆ। ਠਹਿਰ ਜਾ, ਇੱਕ ਵੀ ਬੰਦਾ ਆ ਗਿਆ ਨਾ, ਮੈਨੂੰ ਉਸ ਬੰਦੇ ਦੀ ਤਲਾਸ਼ ਆ, ਮੈਂ ਸੋਚਿਆ ਇੱਕ ਵੀ ਆ ਗਿਆ ਤੇਰੀਆਂ ਨਸਲਾਂ ਸਮਰ ਜਾਣੀਆਂ। ਮੈਨੂੰ ਵੀ ਇਹੀ ਕਿ ਇੱਕ ਵੀ ਬੰਦਾ ਮਰਿਆ। ਨਹੀਂ ਏਦਾਂ ਨਹੀਂ ਕਰਨਾ ਜੀ ਸਰ। ਕੌਣ ਸਾਹਿਬ? ਮੀਆਂ ਆਸਫ ਬੋਲ ਰਹੇ ਜੀ, ਸ਼ੇਖੂਪੁਰੇ ਤੋਂ। ਮੀਆਂ ਵੱਡੇ ਅਮੀਰ ਹੁੰਦੇ ਆ, ਮੀਆਂ ਆਸਫ। ਦੇਖ ਲਓ, ਲੱਗਦਾ ਮੈਂ ਸ਼ੇਖੂਪੁਰੇ ਤੋਂ ਮੀਆਂ ਆਸਫ ਸਾਹਿਬ। ਮੀਆਂ ਆਸਫ ਸਾਹਿਬ, ਕੀ ਤੁਸੀਂ ਕਰੋਗੇ? ਸਾਡਾ ਭਰਾ ਬੜਾ ਮਜਬੂਰ ਆ ਵਿਚਾਰਾ। ਜੀ ਸਰ, 20 ਛੱਤ ਵਾਲੇ ਪੱਖੇ ਬਸ ਲੈ ਜਾਓ। ਮਾਸ਼ਾਅੱਲਾ। ਵਾਹ, ਇਹ ਹੈਗੀ ਨਾ ਗੱਲ। 20 ਪੱਖੇ ਸ਼ੇਖੂਪੁਰੇ ਬਣਦੇ ਨੇ ਪੱਖੇ, ਉਹ ਰੋਡ ਤੇ, ਸ਼ੇਖੂਪੁਰਾ ਰੋਡ ਤੇ ਸਾਰੇ ਪੱਖੇ। ਸਰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ 20 ਪੱਖੇ ਮਤਲਬ ਭੇਜੋਗੇ, ਔਰ ਇਸ ਵਿਚਾਰੇ ਦਾ ਚਲੋ ਕੋਈ ਘਰਾਂ 'ਚ ਛੱਤਾਂ 'ਚ ਜਾਂ ਕੋਈ ਸ਼ਾਦੀ ਹੋਣੀ ਜੇਜ਼ 'ਚ ਲੱਗ ਜਾਣਗੇ ਪੱਖੇ। ਬਹੁਤ ਸ਼ੁਕਰੀਆ ਸਰ। ਤੇ ਕਿੱਥੋਂ ਅਸੀਂ ਮੰਗਵਾਈਏ? ਉਹ ਨਹੀਂ ਭੈਣ, ਤੁਸੀਂ ਮੰਗਵਾਉਣੇ ਨਹੀਂ, ਤੁਸੀਂ ਆਪ ਜਾ ਕੇ ਲਾਉਣੇ ਨੇ ਮਸਜਿਦਾਂ ਦੇ ਵਿੱਚੋਂ। ਹਾਂਜੀ 20 ਪੱਖੇ ਨਹੀਂ, 30 ਵੀ ਲਾ ਲਓ, ਮੈਨੂੰ ਕਾਹਦੀ ਟੈਨਸ਼ਨ ਹੈ। ਤੇ ਅਸੀਂ 40 ਲਾ ਲਾਂਗੇ। ਤੈਨੂੰ ਇਤਰਾਜ਼ ਕੋਈ ਨਹੀਂ, ਮਤਲਬ ਤੈਨੂੰ ਜ਼ਿੰਮੇਵਾਰੀ ਕੋਈ ਨਹੀਂ। ਅਸੀਂ ਭਾਵੇਂ 60 ਲਾ ਲਈਏ, ਜਦੋਂ ਲਾਉਣੇ ਸੀ ਆਪਣੀ ਜ਼ਿੰਮੇਵਾਰੀ ਨਾਲ, ਆਪਣੀ ਹਿੰਮਤ ਨਾਲ ਲਾਉਣੇ ਮਸਜਿਦ ਤੋਂ, ਲਾਦੇ ਘਰ ਚੋਂ। ਤੂੰ ਕਾਲ ਕਰਕੇ ਨਹੀਂ ਐਸ ਗੱਲੋਂ ਮੈਂ ਤੇਰੇ ਨਾਲ ਆ, ਉਹਨੇ ਕੋਈ ਦਿੱਤਾ ਹੀ ਕੁਛ ਨਹੀਂ। ਤੂੰ ਦਿੱਤਾ ਵੀ ਕੁਛ ਤੁਸੀਂ ਨਹੀਂ। ਮੇਰੀ ਗੱਲ ਸੁਣੋ, ਤੁਸੀਂ ਮਤਲਬ ਕੀ ਸਾਨੂੰ ਸਮਝਿਆ? ਨਾ ਉਹ ਮਤਲਬ ਮੈਂ ਸਲਾਬ ਚੋਂ ਬਚਿਆ ਵਾਂ, ਤੁਸੀਂ ਮੈਨੂੰ ਕਿਦਾਂ ਦੀਆਂ ਚੀਜ਼ਾਂ ਦੇਣ ਡਏ? ਚੱਲ ਕੰਮ ਕਰ ਜਾ ਕੇ ਆਪਣਾ, ਪਾਇਰ ਮਾਫੀ ਤੋਂ ਕਿਹੜਾ ਨਹੀਂ ਜਾਣਾ, ਛੱਡੋ ਯਾਰ। ਅੱਛਾ ਤੇ ਮੈਂ ਇਹਦਾ ਕੀ ਕਰਾਂ? ਸਮਾਨ ਦਾ ਇਹਦਾ ਕੀ ਹੈ, ਕੀ ਸਮਾਨ ਕੀ ਦੱਸੋ ਜਰਾ। ਆ ਜੋਗਰ ਇੱਕ ਜਿਹੜਾ ਦਾ ਕੀ ਕਰਾਂ? ਇਹ ਜੋਗਰ ਤੁਸੀਂ ਘਰ ਲੈ ਜੇ, ਪਾਣੀ ਪਾ ਕੇ ਮਛਲੀਆਂ ਰੱਖ ਲਿਓ ਵਿੱਚ। ਉਹ ਯਾਰ ਬਾਤ ਤੇਰੇ ਕੰਮ ਦੀ ਪਾਪੜ ਖਰਾਬ ਹੋ ਜਾਣੇ। ਪਾਪੜ ਦੀ ਪੱਖੀ ਬਣਾ ਲਿਓ। ਹੋਰ ਦੱਸੋ। ਉਹ ਯਾਰ ਅੱਲਾ ਦੇ ਬੰਦਿਆ, ਮੇਰੀ ਗੱਲ ਸੁਣ, ਟੋਪੀ ਵਾਲੇ ਰਸ ਵੀ ਆ। ਟੋਪੀ ਵਾਲਾ ਰਸ ਜਦੋਂ ਕਿਤੇ ਤਬਲੀਗ ਤੇ ਗਏ ਨਾ, ਸਿਰ ਤੇ ਲੈ ਜਾਓ ਟੋਪੀ ਵਾਲਾ ਰਸ। ਐਡਾ ਟੋਪੀ ਵਾਲਾ ਰਸ ਤੁਸੀਂ। ਉਹ ਯਾਰ ਮੇਰੀ ਗੱਲ ਅੱਲਾ ਭਲਾ ਕਰ ਲਿਓ, ਜਾਣ ਦਿਓ। ਉਹ ਯਾਰ ਨਹੀਂ ਉਹ ਗੱਲ ਤਾਂ ਸੁਣ ਮਿੱਠੇ। ਨਹੀਂ ਪਾਪਾ, ਠੀਕ ਆ। ਕਾਲ ਆ। ਹੈਲੋ, ਸਲਾਮ ਅਲੈਕਮ ਜੀ। ਵਾਲੇਕੁਮ ਅਸਲਾਮ ਜੀ ਸਰ। ਜੀ ਰਾਸ਼ਦ ਗੱਲ ਕਰ ਰਹੇ ਜੀ। ਰਾਸ਼ਦ ਸਾਹਿਬ ਕਿੱਥੋਂ ਗੱਲ ਕਰ ਰਹੇ ਨੇ? ਮਿੱਠੇ। ਮੈਂ ਜਨਾਬ ਗੋਜਰੇ ਤੋਂ। ਹਾਂਜੀ ਹੁਕਮ ਸਰ। ਉਹ ਭਾਜੀ ਆ ਮਿੱਠੇ ਨੂੰ ਕਹੋ ਪਰੇਸ਼ਾਨ ਨਾ ਹੋਵੇ, ਟੈਨਸ਼ਨ ਨਾ ਲਵੇ। ਓਏ ਠੀਕ ਆ। ਹਾਂਜੀ ਹੁਕਮ। 30,000 ਇੱਟ। 30,000 ਇੱਟ? ਹਾਂਜੀ, 2 ਗੱਡੀਆਂ ਰੇਤਾ ਦੀਆਂ। 2 ਗੱਡੀਆਂ ਰੇਤਾ ਦੀਆਂ? 1 ਗੱਡੀ ਸੀਮੈਂਟ ਦੀ। 1 ਗੱਡੀ ਸੀਮੈਂਟ ਦੀ। 2 ਟਨ ਸਰੀਆ। 1 ਮਿੰਟ ਪਾਇਨ। ਜੀ ਕੌਣ? ਮੈਂ ਮਿੱਠਾ ਵਾਸ਼ਰੂਮ ਕਰਨ ਗਿਆ ਸੀ, ਮੈਂ ਤਾਂ ਜਾਣ ਕੇ ਤੁਹਾਨੂੰ ਮੈਂ ਕਿਹਾ, ਮੈਂ ਖਿਜਿਆ ਕੁਝ ਨਹੀਂ ਜਾ ਰਿਹਾ ਸੀ, ਮਜ਼ਾਕ ਕਰ ਰਹੀ ਤੁਹਾਨੂੰ ਭਾਣ। ਅੱਛਾ ਜੀ, ਅੱਗੇ ਭਾਣ। ਨਹੀਂ ਕੱਖ ਨਹੀਂ ਅੱਗੇ। ਉਹ ਵੈਸੇ ਹੀ ਸ਼ੁਗਰ ਲੱਗੇ, ਮੇਰੇ ਦੋਸਤ ਆ, ਮੇਰੇ ਇੱਕ ਦੋਸਤ ਨੇ ਮਕਾਨ ਬਣਾਉਣਾ, ਉਹਦੀ ਗੱਲ ਹੋ ਰਹੀ। ਚੱਲ ਦਫਾ ਹੋ ਜਾ। ਮੈਂ ਸੁਣ ਰਿਹਾ ਸੀ ਭਾਣ, ਤੈਨੂੰ ਕਹਿ ਲਿਆ ਕਿ ਯਾਰ ਦੇ ਵਿੱਚ ਮਾੜੇ, ਇਹਦਾ ਹੀ ਮੈਂ ਇੰਤਜ਼ਾਰ 'ਚ ਸਾਂ, ਇਸ ਬੰਦੇ ਦੇ ਮੈਂ ਇੰਤਜ਼ਾਰ 'ਚ ਸਾਂ। ਸਹੀ ਤੈਨੂੰ ਮੈਂ ਕਹਿ ਰਿਹਾ ਸਾਂ, ਸਬਰ ਕਰ ਲਾ। ਉਹਨੇ ਗੱਲਾਂ ਦੀ ਬੜਾ ਮਜ਼ਾ ਆਉਂਦਾ ਜੀ। ਅੱਛਾ ਭੈਣ, ਇਹ ਸਾਰਾ ਸਮਾਨ ਜਿਹੜਾ ਮਤਲਬ ਇਹਨੇ 10-15,000 ਇੱਟ, ਟਨ ਸਰੀਆ, ਇਹ ਉਹ ਸਾਰਾ ਕੁਝ, ਇਹ ਅਸੀਂ ਆਪ ਮੰਗਾਉਣਾ ਜਾਂ ਤੁਸੀਂ ਭੇਜ ਦਿਓਗੇ? ਉਹ ਵੀ ਮਿਹਰਬਾਨੀ ਸਾਡੇ ਤੇ ਕਰੋਗੇ। ਅਗਲੀ ਗੱਲ ਸੁਣੋ, ਤੁਹਾਨੂੰ ਮਜ਼ਾ ਆਏਗਾ ਜਨਾਬ। ਠੀਕ ਹੈ। ਮੈਂ ਕਹਿ ਰਿਹਾ ਕਿ ਮੈਂ ਤੁਹਾਨੂੰ ਐਸਟੀਮੇਟ ਦਿੱਤਾ ਹੈ ਕਿ ਤੁਹਾਡੀਆਂ ਇੰਨੀਆਂ ਕੁ ਚੀਜ਼ਾਂ ਦੀਆਂ ਲੱਗ ਜਾਣੀਆਂ ਨੇ। ਜਿਹੜਾ ਇਹਨੇ ਮਕਾਨ ਬਣਾਉਣਾ ਜੀ ਉਹ ਤੇ ਇੰਨਾ ਕੁ ਲੱਗ ਜਾਣਾ? ਹਾਂਜੀ ਬਿਲਕੁਲ। ਯਾਨੀ ਤੁਸੀਂ ਸਾਨੂੰ ਦੱਸ ਰਹੇ ਆ? ਹਾਂਜੀ। ਤੁਸੀਂ ਨਾ ਇਹ ਜਿਹੜਾ ਵੀ ਐਸਟੀਮੇਟ ਲਾਇਆ ਨਾ, ਮਕਾਨ ਤੇ ਸਰੀਆ, ਸੀਮੈਂਟ, ਬਜਰੀ, ਰੇਤ, ਇਹਦਾ ਨਾ ਤੁਸੀਂ ਆਪਣਾ ਡਬਲ ਸਟੋਰੀ ਮਕਬਰਾ ਬਣਾ ਲਓ, ਦਰਬਾਰ ਟੈਪ, ਤਾਂ ਕਿ ਨਾ ਤੁਹਾਡੇ ਲੋਕ ਤੁਰਬਤ ਤੇ ਦੁਆਵਾਂ ਕਰਨ, ਉੱਤੇ ਵੀ ਦੁਆ ਕਰਨ, ਉਤਲੀ ਮੰਜ਼ਿਲ ਤੇ ਵੀ ਦੁਆ, ਥੱਲੇਲੀ ਮੰਜ਼ਿਲ ਤੇ ਵੀ ਦੁਆ। ਤੇਰੀ ਮੈਂ ਲਾਸ਼, ਮੈਂ ਤੂੰ ਟੱਕਰ ਕਿਸੇ ਪਾਸੇ, ਤੂੰ ਕਿੱਡੇ ਝਕਾਵੇਂ ਦੇ ਨਾਲ ਮੈਨੂੰ ਵਾਪਸ ਬੁਲਾਇਆ ਵਾ, ਤੇ ਮੈਂ ਤਾਂ ਬੜਾ ਖੁਸ਼ ਹੋ ਗਿਆ ਸੀ ਕਿ ਬੰਦੇ ਨੇ ਮੇਰੀ ਬੜੀ ਇਮਦਾਦ ਕਰ ਦੇਣੀ ਆ। ਤੂੰ ਕਿੱਡਾ ਮੈਨੂੰ ਆਈਡੀਆ ਦੇ ਦਿਆ। ਤੂੰ, ਤੇਰੇ ਕੋਲ ਸਿਰਫ ਆਈਡੀਆ, ਤੇਰੇ ਕੋਲ ਆਪਣਾ ਮਕਾਨ ਮਕੂਨ ਹੈ ਕਿ ਨਹੀਂ? ਦੱਸ ਮੈਨੂੰ। ਉਹ ਚਲਾ ਗਿਆ ਵਾ? ਚਲਾ ਗਿਆ। ਮਿੱਠਾ ਵੀ ਚਲਾ ਗਿਆ ਉਹ ਭਾਣ। ਯਾਰ ਮਿੱਠੇ ਗੱਲ ਸੁਣ ਲੈ ਯਾਰ, ਨਾਜ਼ਰੀਨ ਨਾਲ ਵੇਖ ਲਓ, ਇਹ ਨਾ ਇਮਦਾਦ ਲੈਣ ਲਈ ਵੀ ਜਿਗਰਾ ਚਾਹੀਦਾ ਵਾ, ਉਹਦੇ 'ਚ ਹੌਸਲਾ ਹੀ ਨਹੀਂ ਇਮਦਾਦ ਲੈਣ ਦਾ। ਇਮਦਾਦ ਐਵੇਂ ਕਿਤੇ ਲਈ ਜਾਂਦੀ। ਅੱਲਾ ਮਾਵੇ, ਇਹਨੂੰ ਮੈਂ ਲੈ ਦੇਣੀ ਸੀ, ਕੋਈ ਨਾ ਕੋਈ ਬੰਦਾ ਆ ਜਾਣਾ ਸੀ। ਨਾਜ਼ਰੀਨ ਬਹੁਤ ਸ਼ੁਕਰੀਆ, ਆਪਣਾ ਬਹੁਤ ਖਿਆਲ ਰੱਖਣਾ। ਮੇਰਾ ਜ਼ਕਾਤੀਆ ਹੀ ਦੌੜ ਗਿਆ।